ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬ ਰੇਡੀਓ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਸ਼ੁਰੂਆਤ ਕਰੀਏ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ। ਖਬਰਾਂ ਦੀ ਸ਼ੁਰੂਆਤ ਆਪਾਂ ਇਸ ਗ੍ਰਿਫਤਾਰੀ ਨੇ, ਲੋਕ ਤਾਂ ਕਹਿੰਦੇ ਨੇ ਕਿ ਬਈ ਜਿਹੜਾ ਬੰਦਾ ਕੋਈ ਭ੍ਰਿਸ਼ਟ ਫੜਿਆ ਗਿਆ ਤੇ ਚਲੋ ਚੈਨ ਦਾ ਸਾਹ ਆਇਆ। ਹੁਣ ਕੁਝ ਮਹੀਨੇ ਇਹ ਚੀਜ਼ਾਂ ਮੱਠੀਆਂ ਪਈਆਂ ਰਹਿਣੀਆਂ, ਘੱਟੋ ਘੱਟ 5-6 ਮਹੀਨੇ ਕਿਸੇ ਤੋਂ ਕਿਸੇ ਨੇ ਰਿਸ਼ਵਤ ਨਹੀਂ ਮੰਗਣੀ, ਮਹੀਨਾ ਨਹੀਂ ਮੰਗਣਾ, ਹਫ਼ਤਾ ਨਹੀਂ ਮੰਗਣਾ। ਪਰ ਇਹਦੀ ਗ੍ਰਿਫਤਾਰੀ ਤੋਂ ਬਾਅਦ ਕਹਿੰਦੇ ਸਰਕਾਰ ਤੇ ਸਿਆਸਤਦਾਨਾਂ ਦੀ ਨੀਂਦ ਉੱਡੀ ਪਈ ਹੈ ਜੀ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗ੍ਰਿਫਤਾਰੀ ਤੋਂ ਬਾਅਦ 2 ਰਾਤਾਂ ਲੰਘੀਆਂ ਜੀ। ਸਹੀ ਤਰੀਕੇ ਕਰਨਾ ਜੇ ਆਪਾਂ ਦੇਖੀਏ ਤਾਂ ਉਸ 2 ਰਾਤਾਂ ਨੇ ਮਤਲਬ ਕਿ ਪੰਜਾਬ ਦੇ ਵਿੱਚ ਐਸੀ ਤਰਥੱਲੀ ਮਚਾਈ ਹੈ ਕਿ ਸਰਕਾਰ ਨੂੰ ਵੀ ਨੀਂਦ ਨਹੀਂ ਆ ਰਹੀ, ਵਿਰੋਧੀ ਧਿਰ ਨੂੰ ਵੀ ਨੀਂਦ ਨਹੀਂ ਆ ਰਹੀ ਜੀ, ਅਫਸਰਾਂ ਨੂੰ ਵੀ ਨੀਂਦ ਨਹੀਂ ਆ ਰਹੀ ਜੀ। ਹੁਣ ਵੈਸੇ ਜਿਵੇਂ ਉਹ ਆਪਣੇ ਕਹਿੰਦੇ ਆ ਨਾ ਕਿ ਸਾੜ ਸਤੀ ਚੱਲਦੀ ਆ, ਜੇ ਤੁਸੀਂ ਇਹ ਦੇਖੋ ਤਾਂ ਪੁਲਿਸ ਅਧਿਕਾਰੀਆਂ ਤੇ ਵੱਡੇ ਮਤਲਬ ਕਿ ਨਾਮੀ ਗ੍ਰਾਮੀ ਤੇ ਵੀ ਪੰਜਾਬ ਹਰਿਆਣਾ ਦੋਵੇਂ ਥਾਵਾਂ ਤੇ ਜਿਵੇਂ ਸਾੜ ਸਤੀ ਚੱਲ ਰਹੀ ਹੋਵੇ ਇਹ ਦ੍ਰਿਸ਼ ਦੇਖਣ ਨੂੰ ਮਿਲਦਾ। ਪਹਿਲਾਂ ਪੂਰਨ ਕੁਮਾਰ ਆਈਪੀਐਸ ਅਧਿਕਾਰੀ ਡੀਆਈਜੀ ਰੈਂਕ ਦਾ ਉਹ ਸੁਸਾਈਡ ਮਾਮਲਾ ਆਉਂਦਾ ਸਾਹਮਣੇ, ਹੈ ਨਾ। ਫਿਰ ਇੱਕ ਏਐਸਆਈ ਜਿਹੜਾ ਸੰਦੀਪ ਕੁਮਾਰ, ਉਸ ਮਾਮਲੇ ਦੇ ਵਿੱਚ ਫਿਰ ਉਹ ਨਾਂ ਲੈ ਕੇ ਉਹ ਸੁਸਾਈਡ ਕਰ ਜਾਂਦਾ ਹਰਿਆਣੇ 'ਚ। ਫਿਰ ਮਤਲਬ ਕਿ ਹਰਚਰਨ ਭੁੱਲਰ ਵਾਲਾ ਮਾਮਲਾ ਆ ਗਿਆ ਕਿ ਇਹਦੀ ਡੀਆਈਜੀ ਜਿਹੜਾ ਰੋਪੜ ਰੇਂਜ, ਇਹਦੀ ਗ੍ਰਿਫਤਾਰੀ ਆ ਗਈ, ਇਹਦੇ ਕੋਲ ਸਮਾਨ ਫੜ ਹੋ ਗਿਆ। ਫਿਰ ਮੈਂ ਦੇਖ ਰਿਹਾ ਸੀਗਾ ਕਿ ਰਵਾੜੀ ਦੇ ਵਿੱਚ ਏਐਸਆਈ ਕੱਲ ਹੋਰ ਖੁਦਕੁਸ਼ੀ ਕਰ ਗਿਆ। ਓਹੋ, ਅੱਛਾ। ਫਿਰ ਪੰਜਾਬ ਦੇ ਸਾਬਕਾ ਡੀਜੀਪੀ ਹੈ ਮੁਹੰਮਦ ਮੁਸਤਫਾ, ਹੈ ਨਾ, ਉਹਨਾਂ ਦੀ ਪਤਨੀ ਵੀ ਮੰਤਰੀ ਰਹੀ ਹੈ ਰਜੀਆ ਸੁਲਤਾਨਾ। ਹਾਂਜੀ ਹਾਂਜੀ। ਉਹਨਾਂ ਦਾ ਮੁੰਡਾ ਹੈ ਵਕੀਲ, ਉਹ ਕਹਿੰਦੇ ਜੀ ਕੋਈ ਦਵਾਈ ਓਵਰਡੋਜ਼ ਹੋ ਗਈ, ਉਹਦੀ ਡੈਥ ਹੋ ਗਈ। ਸੋ ਇਹਦਾ ਮਤਲਬ ਕਾਫੀ ਕੁਝ ਵਾਪਰ ਰਿਹਾ। ਪਰ ਇਸ ਨੂੰ ਜੇ ਆਪਾਂ ਪੰਜਾਬ ਵਾਲੇ ਮਾਮਲੇ ਨੂੰ ਧਿਆਨ ਨਾਲ ਦੇਖੀਏ ਤਾਂ ਪਹਿਲੀ ਨਜ਼ਰੇ ਇਹ ਸੀਗਾ ਵੀ ਕਿ ਇਹ ਭ੍ਰਿਸ਼ਟਾਚਾਰੀ ਦਾ, ਰਿਸ਼ਵਤਖੋਰੀ ਦਾ ਮਾਮਲਾ ਹੈ ਕਿ ਜੀ ਸੀਬੀਆਈ ਨੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਹਰਚਰਨ ਭੁੱਲਰ ਨੂੰ ਫੜਿਆ। ਪਰ ਜੇ ਰਿਸ਼ਵਤਖੋਰੀ ਤੱਕ ਸੀਮਤ ਹੁੰਦਾ ਫਿਰ ਤੁਹਾਨੂੰ ਫੜ ਕੇ ਲੈ ਜਾਂਦੇ, ਗੱਲ ਖਤਮ ਸੀ। ਕਿਹਾ ਜੀ ਰਿਸ਼ਵਤ ਵਾਲੀ ਰਾਸ਼ੀ ਬਰਾਮਦ ਹੋ ਗਈ ਜੀ, ਆਹ ਹੱਥ ਲੱਗੇ ਹੋ ਗਏ ਜੀ, ਆਹ ਬੰਦਾ ਮਿਲ ਗਿਆ ਜੀ ਜਿਹਦੇ ਰਾਹੀਂ ਫੋਨ ਤੇ ਗੱਲ ਹੋਈ ਜੀ, ਆ ਲਓ ਜੀ ਪੈਸੇ ਵੀ ਬਰਾਮਦ ਹੈ ਜੀ, ਕਹਾਣੀ ਖਤਮ ਸੀ। ਉਹ ਕੇਸ ਚੱਲਦਾ ਰਹਿੰਦਾ ਜੀ ਜੀ। ਜਿਵੇਂ ਉਹਨਾਂ ਨੇ ਉਹਦੇ ਘਰ ਤੇ, ਉਹਦੇ ਫਾਰਮ ਹਾਊਸ ਤੇ, ਉਹਦੇ ਹੋਰ ਟਿਕਾਣਿਆਂ ਤੇ ਰੇਡ ਕੀਤੀ ਤੇ 1.5 ਦਿਨ ਲਾ ਕੇ ਪੈਸੇ ਗਿਣੇ ਤੇ ਉਹਦੇ ਵਿੱਚੋਂ ਮਤਲਬ ਕਿ ਤੁਸੀਂ ਇਹ ਅੰਦਾਜ਼ਾ ਲਾਓ ਕਿ 7.5 ਕਰੋੜ ਤੱਕ ਚਲੀ ਗਈ ਰਾਸ਼ੀ। ਮਸ਼ੀਨਾਂ ਗਰਮ ਹੋ ਕੇ ਰੋਕਣੀਆਂ ਪੈਂਦੀਆਂ ਸੀ। ਘਰ ਦੇ ਵਿੱਚ ਬੈੱਡਾਂ ਤੇ, ਮੇਜ਼ਾਂ, ਕੁਰਸੀਆਂ ਤੇ, ਸੋਫਿਆਂ ਦੇ ਉੱਤੇ ਪੈਸਿਆਂ ਦੀਆਂ ਗੱਦੀਆਂ ਚਿੰਨ ਤੋਂ ਬਾਅਦ ਥਾਂ ਨਹੀਂ ਬਚੀ, ਫਰਸ਼ ਤੇ ਚਿੰਨੀਆਂ ਪਈਆਂ। 7.5 ਕਰੋੜ ਘਰ 'ਚ ਹੀ ਰੱਖਿਆ ਵਾ ਸੀ। ਫਿਰ ਸੋਨਾ ਵੱਧ ਕੇ 2.5 ਕਿਲੋ ਤੋਂ ਉੱਪਰ ਚਲਾ ਗਿਆ ਜੀ। ਘੜੀਆਂ ਦੀ ਗਿਣਤੀ ਵੱਧ ਗਈ, ਚਾਬੀਆਂ ਗੱਡੀਆਂ, ਲਗਜ਼ਰੀ ਗੱਡੀਆਂ ਦੀ ਚਾਬੀ ਵੱਧ ਗਈ। 40 ਦੇ ਕਰੀਬ ਤਾਂ ਪ੍ਰਾਪਰਟੀ ਦੇ ਦਸਤਾਵੇਜ਼ ਦੱਸੇ ਜਾਂਦੇ ਆ, ਹੈ ਨਾ। ਹੁਣ ਇਹ ਸਾਰਾ ਕੁਝ ਇਮਾਨਦਾਰੀ ਦੀ ਤਨਖਾਹ ਚੋਂ, ਖਾਨਦਾਨੀ ਪਰਿਵਾਰ ਚੋਂ ਵੀ ਨਹੀਂ ਬਣਦਾ ਜੀ। ਇਹ ਤਾਂ ਇਹਦਾ ਮਤਲਬ ਕੁਝ ਤਾਂ ਇਹਦੇ ਪਿੱਛੇ ਹੈਗਾ। ਹੁਣ ਇਹ ਜਾਂਚ ਦਾ ਵਿਸ਼ਾ ਹੈ ਜੇ ਕਿ ਉਹ ਕਿੱਥੋਂ ਕਿੱਥੋਂ ਬਣਿਆ, ਕਿਵੇਂ ਬਣਿਆ। ਹੁਣ ਜਦੋਂ ਇੱਕ ਬੰਦਾ ਫਸਦਾ ਇਸ ਰਸੂਖ ਵਾਲਾ, ਖਾਸ ਕਰਕੇ ਉਹ ਰਸੂਖ ਵਾਲਾ ਜਿਹੜਾ ਹਰੇਕ ਸਰਕਾਰ 'ਚ ਚਹੇਤਾ ਰਿਹਾ ਹੋਵੇ, ਮਤਲਬ ਚਾਹੇ
ਕਾਂਗਰਸੀਆਂ ਦੀ ਕੈਪਟਨ ਦਾ ਰਾਜ ਰਿਹਾ, ਤੇ ਚਾਹੇ ਬਾਦਲਕਿਆਂ ਦਾ ਰਾਜ ਰਿਹਾ, ਤੇ ਚਾਹੇ ਹੁਣ ਆਮ ਆਦਮੀ ਭਗਵੰਤ ਮਾਨ ਦਾ ਰਾਜ ਹੈ। ਹਰਚਰਨ ਭੁੱਲਰ ਖਾਸ ਥਾਂ ਤੇ ਹੀ ਰਿਹਾ ਹੈ ਨਾ। ਹੁਣ ਜੇ ਇੱਥੇ ਵੀ ਰੋਪੜ ਰੇਂਜ ਦਾ ਸੀਗਾ ਤਾਂ ਗੋਬਿੰਦਗੜ੍ਹ ਵਿੱਚ ਆਉਂਦਾ ਸੀ, ਤੇ ਇਸ ਲਈ ਮੋਹਾਲੀ ਗੋਬਿੰਦਗੜ੍ਹ ਇਸ ਏਰੀਏ ਦੇ ਵਿੱਚ ਲੱਗਣਾ ਇਹ ਵੀ ਆਪਣੇ ਆਪ ਸਾਰਿਆਂ ਨੂੰ ਪਤਾ। ਹੁਣ ਇਹਦੇ ਫਸਣ ਤੋਂ ਬਾਅਦ ਕਈਆਂ ਦੀ ਮਤਲਬ ਪਹਿਲਾਂ ਸਰਕਾਰ 'ਚ ਖਲਬਲੀ ਹੈ, ਪ੍ਰਸ਼ਾਸਨ 'ਚ ਖਲਬਲੀ ਆ, ਔਰ ਵਿਰੋਧੀ ਦਲਾਂ 'ਚ ਬਾਕੀ ਸਿਆਸੀ ਦਲਾਂ 'ਚ ਖਲਬਲੀ ਆ। ਇਹਦਾ ਮਤਲਬ ਇਹ ਨਹੀਂਗਾ ਕਿ ਸਾਰੇ ਲੀਡਰ ਸਾਰੇ ਅਫਸਰ ਭ੍ਰਸ਼ਟ ਹੋ ਗਏ, ਪਰ ਜਿਹੜੇ ਹੈਗੇ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਜੀ। ਸਹੀ। ਜਦੋਂ ਇਹਦੇ ਘਰੋਂ ਬੈਗ ਨਿਕਲ ਰਹੇ ਸੀ, ਜਦੋਂ ਇਹਦੇ ਘਰੋਂ ਟੈਚੀ ਨਿਕਲ ਰਹੇ ਸੀ, ਜਦੋਂ ਇਹਦੇ ਨੋਟਾਂ ਦੀ ਗੱਲ ਆ ਰਹੀ ਸੀ, ਮਸ਼ੀਨਾਂ ਅੰਦਰ ਜਾ ਰਹੀਆਂ ਸੀ ਨੋਟ ਗਿਣਨ ਵਾਲੀਆਂ, ਤਾਂ ਕਈਆਂ ਨੇ ਆਪਣੇ ਘਰੇ ਜਿਨ੍ਹਾਂ ਨੇ ਅਜਿਹਾ ਪੈਸਾ ਰੱਖਿਆ ਹੋਊਗਾ ਆਪਣੇ ਥੈਲੇ ਬੈਗਾਂ ਨੂੰ ਹੱਥ ਲਾ ਦੇਖਿਆ ਹੋਊਗਾ ਕਿ ਸਾਡੇ ਵਾਲੇ ਠੀਕ ਪਏ ਨੇ। ਸਹੀ ਗੱਲ ਆ, ਬਿਲਕੁਲ। ਕਈਆਂ ਨੇ ਦੀਵਾਲੀ ਦੇ ਨਾਂ ਤੇ, ਸਫਾਈ ਦੇ ਨਾਂ ਤੇ ਇੱਧਰ ਉੱਧਰ ਸ਼ਿਫਟ ਵੀ ਕੀਤਾ ਹੋਊਗਾ, ਕਈ ਐਡਜਸਟਮੈਂਟ ਵੀ ਕੀਤੀ ਹੋਊਗੀ ਕਿਤੇ ਹੋਰ ਬਚਾਓ ਘਰੇ ਆਪਣੇ ਵੀ ਰੇਟ ਪੈ ਸਕਦੀ ਹੈ। ਤੋ ਇਸ ਲਈ ਨਹੀਂ ਆਈ ਨੀਂਦ, ਕੋਈ ਸ਼ੱਕ ਨਹੀਂ, ਇਹ ਖਲਬਲੀ ਹੈਗੀ ਹੈ। ਜੇਕਰ ਇਸ ਪਹਿਲੂ ਨੂੰ ਇੱਕ ਹੋਰ ਕੋਣ ਤੋਂ ਦੇਖਿਆ ਜਾਵੇ ਤਾਂ ਇੱਕ ਬੰਦਾ ਹੈ ਜੀ ਕਿਰਸਾਨੂ ਨਾਂ ਦਾ, ਜਿਹੜਾ ਕਹਿੰਦੇ ਜੀ ਇਹਦਾ ਏਜੰਟ ਸੀ, ਦਲਾਲ ਸੀ, ਇਹਦੇ ਲਈ ਲੈਣ ਦੇਣ ਦਾ ਧੰਦਾ ਕਰਦਾ ਸੀ ਹਰਚਰਨ ਭੁੱਲਰ ਲਈ। ਉਹਨੂੰ ਪਹਿਲਾਂ ਫੜਿਆ, ਫਿਰ ਉਹਦੇ ਰਾਹੀਂ ਇਹਦੇ ਤੱਕ ਪਹੁੰਚੇ, WhatsApp ਕਾਲ ਤੇ ਮੰਨਤ ਹੋ ਗਈ, ਸਾਰਾ ਕੁਛ ਹੋ ਗਿਆ। ਉਹ ਕਿਰਸਾਨੂ ਛੋਟੀ ਉਮਰ ਦਾ ਮੁੰਡਾ, ਨਾਭੇ ਤੋਂ ਗੋਬਿੰਦਗੜ੍ਹ ਆ ਕੇ ਨੌਕਰੀ ਕਰਦਾ ਸੀ। ਉੱਥੋਂ ਕਿਹਦੇ ਤਾਲਮੇਲ 'ਚ ਆਇਆ, ਕਿਵੇਂ ਇਸ ਧੰਦੇ 'ਚ ਆਇਆ, ਪਰ ਉਹਦੀਆਂ ਜੜ੍ਹਾਂ ਕਿੰਨੀਆਂ ਗਹਿਰੀਆਂ ਨੇ ਛੋਟੀ ਉਮਰੇ, ਉਹਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾ ਲਓ ਕਿ ਵੀ ਉਹ ਨਵਜੋਤ ਸਿੰਘ ਸਿੱਧੂ ਦਾ IT ਸੈੱਲ ਦਾ ਹੈਡ ਰਿਹਾ, ਜਦੋਂ ਮੰਤਰੀ ਪ੍ਰਧਾਨ ਤੁਰਿਆ ਆਉਂਦਾ ਰਿਹਾ ਪੰਜਾਬ 'ਚ। ਹੁਣ ਸਿੱਧੂ ਨੂੰ ਪਤਾ ਹੈ ਕਿ ਨਹੀਂ ਪਤਾ, ਪਰ ਉਹ ਸਿੱਧੂ ਦੇ ਨਾਂ ਤੇ ਕਿੰਨੇ ਕਨੈਕਸ਼ਨ ਕਿੱਥੇ ਕਿੱਥੇ ਜੋੜ ਗਿਆ ਹੋਊਗਾ, ਇਹ ਤਾਂ ਜਾਂਚ ਦਾ ਵਿਸ਼ਾ। ਸਹੀ ਹੈ, ਬਿਲਕੁਲ। ਇੱਕ ਇਹਨਾਂ ਦਾ ਜਿਹੜਾ ਫਸਿਆ ਹੋਇਆ ਕਾਂਗਰਸੀਆਂ ਦਾ ਸਾਧੂ ਸਿੰਘ ਧਰਮਸੋਤ, ਉਹਦਾ ਵੀ ਨੇੜਲਿਆਂ 'ਚ ਰਿਹਾ, ਉਹਦੇ ਲਈ ਵੀ ਕੰਮ ਕੀਤਾ ਇਹਨੇ ਜੀ। ਤੇ ਇਹ ਮੰਤਰੀਆਂ ਸੰਤਰੀਆਂ ਦੇ ਨੇੜੇ ਰਹਿਣ ਵਾਲਾ ਬੰਦਾ ਅਫਸਰਸ਼ਾਹੀ 'ਚ ਕਿਵੇਂ ਆਇਆ, ਇਹਨਾਂ ਦੇ ਨੇੜੇ ਕਿਵੇਂ ਲੱਗਿਆ? ਕੀ ਉਹ ਕੱਲਾ ਕਮਿਸ਼ਨ ਲੈ ਕੇ ਕੰਮ ਕਰਨ ਦਾ ਹੀ ਕੰਮ ਕਰਦਾ? ਸਹੀ ਹੈ। ਕਿ ਉਹ ਸਿਆਸਤ ਤੇ ਅਫਸਰਸ਼ਾਹੀ ਦੇ ਵਿਚਾਲੇ ਕੜੀ ਦਾ ਕੰਮ ਵੀ ਕਰਦਾ? ਇਹ ਹੁਣ ਜਾਂਚ ਦਾ ਵਿਸ਼ਾ ਕਿ ਇਸ ਲਈ ਕਈਆਂ ਨੂੰ ਡਰ ਹੋਣਾ ਕਿ ਹਰਚਰਨ ਭੁੱਲਰ ਨਾ ਕਿਸ ਦਾ ਨਾਮ ਉਗਲ ਦੇਵੇ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਜੀ ਕਿ ਅਫਸਰ ਭ੍ਰਸ਼ਟ ਹੋਵੇ ਤੇ ਸਿਆਸਤਦਾਨ ਨਾਲ ਉਹਦਾ ਤਾਲਮੇਲ ਨਾ ਹੋਵੇ, ਸੌਦਾ ਹੀ ਨਾ ਹੋਵੇ, ਹਿੱਸਾ ਪੱਤੀ ਨਾ ਹੋਵੇ। ਸਹੀ ਗੱਲ। ਉਹ ਤਾਂ ਮਤਲਬ ਇਹ ਤਾਂ ਪੁਰਾਣੇ ਕਹਿੰਦੇ ਨੇ ਕਿ ਜੇ ਥਾਣੇਦਾਰ ਪੈਸੇ ਇਕੱਠੇ ਕਰਨਾ ਹੁੰਦਾ ਤਾਂ ਉਹ ਇਹ ਕਹਿ ਕੇ ਹੀ ਆਉਂਦਾ ਜੀ ਕਿ ਉੱਪਰ ਵਾਲਿਆਂ ਨੇ ਮੰਗੇ ਨੇ। ਸਹੀ ਹੈ। ਤੇ ਉੱਪਰ ਵਾਲਾ ਜਿਹੜਾ ਜ਼ਿਲ੍ਹੇ 'ਚ ਬੈਠਾ ਉਹ ਕਹਿੰਦਾ ਜੀ ਉੱਪਰ ਜਾਣੇ ਨੇ, ਤੇ ਉੱਪਰ ਵਾਲੇ ਨੂੰ ਪੁੱਛੋਗੇ ਵੀ ਉਹ ਕਹਿੰਦਾ ਜੀ ਉਹ ਬੜੇ ਘਰ ਵਾਲੇ ਜਿਹੜੀ ਸਰਕਾਰ ਹੈ ਉਹਨਾਂ ਨੂੰ ਦੇਣਾ ਪੈਂਦਾ ਜੀ। ਤੇ ਹੁਣ ਤਾਂ ਇਹ ਥੱਲਿਓਂ ਤੁਰੀ ਚੜਾਈ ਦਿੱਲੀ ਤੱਕ ਚੜ ਗਈ ਜੀ, ਚੜਾਈ ਹੁਣ ਤਾਂ ਉੱਥੇ ਤੱਕ ਚੜਾਵਾ ਚੜਨਾ ਪੈਂਦਾ ਦਿੱਲੀ ਤੱਕ ਚੜਾਉਣ ਲਈ। ਸੋ ਇਹਦਾ ਮਤਲਬ ਕਿ ਇਸ ਲਈ ਨੀਂਦ ਨਹੀਂ ਆ ਰਹੀ? ਬਿਲਕੁਲ ਜੀ। ਲੱਗੀਆਂ 2 ਰਾਤਾਂ ਪੰਜਾਬ 'ਚ ਸਭ ਤੋਂ ਵੱਧ ਜੇ ਕੋਈ ਮਸ਼ੀਨਾਂ ਦੀ ਪੀ ਬੋਲੀ ਤਾਂ ਉਹ BP ਮਸ਼ੀਨਾਂ ਸੀਗੀਆਂ। ਸਭ ਤੋਂ ਵੱਧ BP ਚੈੱਕ ਹੋਏ, ਗੋਲੀਆਂ ਖਾਣੀਆਂ ਪਈਆਂ, ਤੇ ਕਈਆਂ ਨੂੰ ਉਹ ਆਰਾਮਦਾਇਕ ਗੱਦਿਆਂ ਤੇ ਵੀ ਨੀਂਦ ਨਹੀਂ ਆਈ। ਉਹਨਾਂ 'ਚ ਅਫਸਰ ਵੀ ਕਈ ਨੇ, ਉਹਨਾਂ 'ਚ ਸਿਆਸਤਦਾਨ ਵੀ ਕਈ ਨੇ, ਕਈ ਮੌਜੂਦਾ ਨੇ, ਕਈ ਸਾਬਕਾ ਨੇ, ਤੇ ਡਰ ਹੈਗਾ ਜੀ। ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ CBI ਇਸ ਮਾਮਲੇ ਦੇ ਵਿੱਚ ਕਿੱਥੇ ਜਾ ਕੇ ਰੁਕਦੀ ਹੈ। ਕੀ ਉਹ ਹੁਣ ਇਸ ਨੂੰ ED ਦੇ ਕੋਲ ਫੜਾ ਕੇ ਪੱਲਾ ਆਪ ਪਰੇ ਹੋ ਜੂਗੀ? ਕਿਉਂਕਿ ਹੁਣ ਇਹ ਕੱਲਾ ਭ੍ਰਿਸ਼ਟਾਚਾਰੀ ਰਿਸ਼ਵਤ ਦਾ ਮਾਮਲਾ ਨਹੀਂ ਰਿਹਾ, ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣ ਗਿਆ। ED ਤਾਂ ਇਨਵੋਲਵ ਹੋਊਗੀ ਜੀ ਜੀ। ਸਹੀ ਹੈ। ਪਰ ਉਹ ਤੋਂ ਅਗਾਂਹ ਕਿੱਥੇ ਤੱਕ ਜਾਂਚ ਜਾਣੀ ਹੈ? ਮਤਲਬ ਕੀ ਹਰਚਰਨ ਭੁੱਲਰ ਤੱਕ ਹੀ ਰੁਕਣੀ ਹੈ ਜਾਂ ਹੋਰ ਫਿਰ ਜਿਹੇ ਰੈਂਕ ਉੱਚੇ ਥੱਲੇ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਬਹੁਤ ਹੈਗੇ ਨੇ। ਸਹੀ ਹੈ। ਤੇ ਉਹਦੀ ਵੀ ਜਾਂਚ ਪੜਤਾਲ ਹੋ ਜਾਣੀ ਚਾਹੀਦੀ ਹੈ, ਸਿਆਸਤਦਾਨ ਦੀ ਹੋਣੀ ਚਾਹੀਦੀ। ਕੀ ਜਿਹਦੀ ਸ਼ਿਕਾਇਤ ਹੋਊਗੀ ਉਹਦੇ ਤੇ ਕਾਰਵਾਈ ਕਰਨੀ ਹੈ, ਉਨੀ ਕੀ ਹੈ, ਇਹ ਵੀ ਸਵਾਲ ਹੈਗਾ ਜੀ। ਤੇ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਕਿਉਂ ਸੱਪ ਸੁੰਘਿਆ ਜੀ, ਬੋਲਦੀ ਕਿਉਂ ਨਹੀਂ ਸਰਕਾਰ? ਸਰਕਾਰ ਨੂੰ ਸਿਆਸਤਦਾਨ ਨੂੰ ਕਿਉਂ ਸੱਪ ਸੁੰਘਿਆ ਜੀ, ਬੋਲਦੀ ਕਿਉਂ ਨਹੀਂ ਸਰਕਾਰ? ਵਿਰੋਧੀ ਧਿਰ ਦੇ ਲੀਡਰ ਬੋਲਦੇ ਕਿਉਂ ਨਹੀਂ? ਸਿਆਸੀ ਲੀਡਰ ਬੋਲਦੇ ਕਿਉਂ ਨਹੀਂ? ਤਰਨਤਾਰਨ ਦੇ ਵਿੱਚ ਕੱਲ BJP ਬੋਲ ਰਹੀ ਸੀ ਬੜੀ ਗੜਕ ਕੇ, ਕਿਉਂਕਿ BJP ਨੂੰ ਇਹਦੇ ਵਿੱਚੋਂ 227 ਦਿਖਦਾ। ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਹੁਣ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਸੀਂ ਸਾਬਤ ਕਰਨਾ, ਕਿਉਂਕਿ ਪੁਰਾਣੇ ਕੱਟੜ ਇਮਾਨਦਾਰ ਤਾਂ ਫੇਲ ਹੋ ਗਏ। ਸਹੀ ਹੈ ਜੀ। ਮੁੱਖ ਮੰਤਰੀ ਸਾਹਿਬ ਨੇ ਕੱਲ ਪੁਰਾਣੀ ਕੈਸਟ ਚੜਾ ਕੇ ਤਰਨਤਾਰਨ ਦੇ ਵਿੱਚ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਨੇ, ਉਹੀ ਪੁਰਾਣੇ ਟੋਟਕੇ ਚੁਟਕਲੇ, ਪਰ ਨਹੀਂ ਗੱਲ ਕੀਤੀ ਤਾਂ ਹਰਚਰਨ ਭੁੱਲਰ ਦੀ ਗੱਲ ਨਹੀਂ ਕੀਤੀ। ਕਿਉਂ ਬਈ?
ਤੁਸੀਂ ਕਹੋ ਕਿ ਜੇ ਭ੍ਰਿਸ਼ਟ ਬੰਦਾ ਸੀ ਜੀ ਫੜ ਲਿਆ, ਅਸੀਂ ਨਹੀਂ ਫੜਿਆ, CBI ਨੇ ਫੜ ਲਿਆ, ਪਰ ਤੁਹਾਡੀ ਨੱਕ ਥੱਲੇ ਕੰਮ ਹੁੰਦਾ ਹੈ, ਤੁਸੀਂ ਕਿਉਂ ਨਹੀਂ ਫੜ ਪਾਉਂਦੇ? ਤੁਹਾਡਾ ਵਿਜੀਲੈਂਸ ਕਿਉਂ ਨਹੀਂ ਫੜ ਪਾਉਂਦਾ? ਸਹੀ, ਬਿਲਕੁਲ। ਤੁਹਾਡੀ ਇੰਟੈਲੀਜੈਂਸੀ ਨੂੰ ਕਿਉਂ ਨਹੀਂ ਪਤਾ ਲੱਗਦਾ? ਜੀ ਜੀ, ਪਤਾ ਨਹੀਂ ਲੱਗਦਾ ਜਾਂ ਪਤਾ ਹੈ ਸਾਰਾ ਕੁਝ, ਉਹਦਾ ਹਿਸਾਬ ਕਿਤਾਬ ਬਰਾਬਰ ਹੈ, ਇਸ ਲਈ ਨਹੀਂ। ਤੇ ਕਾਂਗਰਸੀ ਅਕਾਲੀ ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਲੱਗਦਾ ਕਿ ਸਾਡੇ ਸਮੇਂ ਤੇ ਰਾਜ ਵੀ ਖੁੱਲ ਜਾਣਗੇ, ਇਸ ਲਈ ਚੁੱਪੇ ਵਧੀਆ। ਨਹੀਂ ਤਾਂ ਮੰਗ ਲੈਣ ਮੁੱਖ ਮੰਤਰੀ ਦਾ ਅਸਤੀਫਾ, ਤੂੰ ਗ੍ਰਹਿ ਮੰਤਰੀ ਆ, ਵੀ ਤੇਰੀ ਜ਼ਿੰਮੇਵਾਰੀ ਬਣਦੀ ਹੈ ਜੀ। ਸਹੀ, ਨਹੀਂ ਮੰਗ ਰਹੇ। ਸੋ ਇਹ ਸਾਰੀ ਚੁੱਪ ਇਸ ਗੱਲ ਦੀ ਗਵਾਹੀ ਹੈ ਕਿ ਅੰਦਰ ਖਲਬਲੀ ਹੈ, ਡਰ ਹੈ ਕਿ ਕਿਤੇ ਕੋਈ ਲਾਲ ਕਾਲੀ ਡਾਇਰੀ ਇੱਥੋਂ ਵੀ ਨਾ ਮਿਲ ਜਾਵੇ ਭੁੱਲਰ ਕੋਲੋਂ ਤੇ ਸਾਡੇ ਨਾਮ ਵੀ ਲਿਖੇ ਹੋਣ ਕਿ ਇੰਨਾ ਇਹਨੂੰ ਦਿੱਤਾ, ਇੰਨਾ ਉਹਨੂੰ ਦਿੱਤਾ, ਇੰਨਾ ਲੈਣਾ, ਇੰਨਾ ਦੇਣਾ, ਦੇ ਹਿਸਾਬ ਕਿਤਾਬ ਕੋਈ ਡਰ ਹੈ ਮੈਨੂੰ ਲੱਗਦਾ। ਜੀ ਜੀ ਜੀ, ਅਗਲੀ ਗੱਲ ਕਰੀਏ ਇਹਨਾਂ ਦੀ ਸਾਜ਼ਿਸ਼ੀ ਚੁੱਪ ਦੀ, ਜਿੱਥੇ ਇਹ ਚੁੱਪ ਨੇ, ਇਹ ਖਬਰ ਸੁਣ ਕੇ ਹਰ ਪੰਜਾਬੀ ਦੇ ਰੌਂਗਟੇ ਖੜੇ ਹੋ ਜਾਣੇ ਚਾਹੀਦੇ ਆ, ਉਹਦੀਆਂ ਅੱਖਾਂ, ਉਹਦੇ ਖੂਨ ਨੂੰ ਉਬਾਲਾ ਮਾਰਨਾ ਚਾਹੀਦਾ, ਕਿਉਂਕਿ ਆਪਾਂ ਜਿਹੜੇ ਸ਼ੰਕੇ ਜਤਾ ਰਹੇ ਸੀ ਉਹ ਸੱਚ ਦੇ ਵਿੱਚ ਤਬਦੀਲ ਹੋ ਚੁੱਕੇ ਨੇ। ਪਰ ਸਵਾਲ ਵੱਡਾ ਇਹ ਹੈ ਕਿ ਪੰਜਾਬ ਦੀ ਜਿਹੜੀ ਵਿਰੋਧੀ ਧਿਰ ਹੈ, ਜਾਂ ਪੰਜਾਬ ਦੀ ਜਿਹੜੀ ਸਿਆਸਤਦਾਨ ਧਿਰ ਹੈ, ਜਾਂ ਪੰਜਾਬ ਦੇ ਹਮਦਰਦ ਬੰਦੇ ਨੇ, ਉਹ ਚੁੱਪ ਬੈਠੇ ਨੇ। ਉਹਨਾਂ ਦੀ ਚੁੱਪ ਬਹੁਤ ਕੁਝ ਕਹਿ ਰਹੀ ਹੈ, ਚੁੱਪ ਵੀ ਰਹੀ ਹੈ। ਮੁਹਾਲੀ ਦੀ ਜਿਹੜੀ ਮੰਡੀ ਸੀ, ਜਿਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ, 700 ਕਰੋੜ ਦੇ ਵਿੱਚ ਵੇਚ ਦਿੱਤੀ ਹੈ ਜੀ ਇਹਨਾਂ ਨੇ। ਰਵਿੰਦਰ ਜੀ, ਅਜੇ ਪਹਿਲੀ ਥਾਂ ਵਿਕੀ ਹੈ ਜੀ, ਅਜੇ ਤਾਂ ਸਰਕਾਰ ਟੂ ਸਰਕਾਰ ਵਿਕੀ ਹੈ। ਠੀਕ ਹੈ ਜੀ। ਫਿਰ ਇਹ ਆਉਂਦੇ ਸਮੇਂ ਦਿੱਲੀ ਦੇ ਦਲਾਲਾਂ ਕੋਲ ਵਿਕਣੀ ਹੈ, ਸੌਦਾ ਤਾਂ ਉਹਦੇ ਲਈ ਹੋਇਆ। ਸਹੀ ਗੱਲ। ਆਪਾਂ ਇਸੇ ਪ੍ਰੋਗਰਾਮ 'ਚ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਮੰਡੀ ਬੋਰਡ ਦੀ ਇਹ ਸਬਜ਼ੀ ਮੰਡੀ ਜਿਹੜੀ 12 ਏਕੜ ਵਾਲੀ ਹੈ ਜੀ, ਇਸ ਨੂੰ ਪੁੱਡਾ ਆਪਣੇ ਕੋਲ ਲੈ ਕੇ ਅੱਗੇ ਦਿੱਲੀ ਦੇ ਦਲਾਲਾਂ ਨੂੰ ਵੇਚੂਗਾ। ਸਤਿੰਦਰ ਜੈਨ ਨੇ ਕਹਿੰਦੇ ਸੌਦਾ ਕਰਾਇਆ, ਉਹਦੇ ਰਾਹੀਂ ਇਹ ਸਾਰੀ ਖੇਡ ਹੋ ਰਹੀ ਹੈ ਜੀ। ਇਹ ਚੰਡੀਗੜ੍ਹ ਦੇ ਨਾਲ ਲੱਗਦੀ ਮੋਹਾਲੀ ਦੀ ਐਨ ਪ੍ਰਾਈਮ ਲੋਕੇਸ਼ਨ ਤੇ ਮੰਡੀ ਹੈ। ਇਹ 20 ਏਕੜ ਦਾ ਏਰੀਆ ਹੈ। ਇਸ 20 ਏਕੜ ਦੇ ਏਰੀਏ ਨੂੰ ਮੰਡੀ ਵਜੋਂ ਵਿਕਸਿਤ ਕਰਨ 'ਚ ਪ੍ਰਕਾਸ਼ ਸਿੰਘ ਬਾਦਲ ਨੇ ਰੋਲ ਨਿਭਾਇਆ ਜੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਥਾਂ ਦਾ ਸੌਦਾ ਕਹਿੰਦੇ ਜੀ ਰਿਲਾਇੰਸ ਵਾਲਿਆਂ ਨਾਲ ਕਰ ਲਿਆ ਸੀ ਜੀ, ਇਸੇ ਤਰ੍ਹਾਂ ਜਿਵੇਂ ਹੁਣ ਹੋਇਆ। ਠੀਕ ਹੈ ਜੀ। ਰਿਲਾਇੰਸ ਚੰਡੀਗੜ੍ਹ ਜ਼ੋਨ ਦੇ ਆਲੇ ਦੁਆਲੇ ਆਪਣੇ ਰਿਟੇਲ ਸਟੋਰ ਕਹਿੰਦੇ ਹੁੰਦੇ ਉਹਨੂੰ, ਜਨਰਲ ਸਟੋਰ, ਰਿਟੇਲ ਸਟੋਰ, ਉਹ ਖੋਲਣੇ ਸੀ ਉਹਨਾਂ ਨੇ। ਮਤਲਬ ਮੰਨ ਲਓ ਪੰਜੌਰ, ਪੰਚਕੂਲਾ, ਜੀਰਕਪੁਰ, ਅੰਬਾਲਾ, ਰਾਜਪੁਰਾ, ਪਟਿਆਲਾ, ਮੋਹਾਲੀ, ਰੋਪੜ, ਹੈ ਨਾ, ਇੱਧਰ ਇਹਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਟੋਰ ਖੋਲਣੇ ਸੀ, ਉਹਨਾਂ ਦਾ ਮੁੱਖ ਮਤਲਬ ਕਿ ਜਿੱਥੇ ਮਾਲ ਡੰਪ ਹੋਵੇ ਤੇ ਜਿੱਥੋਂ ਮਾਲ ਸਪਲਾਈ ਹੋਵੇ, ਉਹ ਅੱਡਾ ਬੜਾ ਸਟੋਰ ਇਹਨੂੰ ਬਣਾਉਣਾ ਚਾਹੁੰਦੇ ਸੀ ਉਹ, ਕਿ ਇੱਥੋਂ ਮਾਲ ਇਕੱਠਾ ਆਵੇ ਉਰੇ ਤੇ ਇੱਥੋਂ ਜਿੱਥੇ ਮਰਜ਼ੀ ਸਪਲਾਈ ਕਰੀਏ, ਰੇਂਜ ਆਊਗਾ ਤੇ ਪ੍ਰਾਈਮ ਲੋਕੇਸ਼ਨ ਆ, ਸੈਂਟਰ ਹੈ, ਇੱਕ ਸਟੋਰ ਇੱਥੇ ਖੁੱਲ ਜਾਵੇ। ਤੇ ਇਸ ਤਰੀਕੇ ਨਾਲ ਰਿਲਾਇੰਸ ਨਾਲ ਲਗਭਗ ਸੌਦਾ ਹੋ ਗਿਆ ਸੀ। ਕੈਪਟਨ ਅਮਰਿੰਦਰ ਨੇ 20 ਦੀ 20 ਏਕੜੇ ਉਹਨਾਂ ਦੇ ਹਵਾਲੇ ਕਰ ਦੇਣੀ। ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਪਿਛਲੇ 1 ਮਹੀਨੇ ਤੋਂ ਇਸ ਖਬਰ ਤੇ ਨਜ਼ਰ ਰੱਖਦੇ ਆ ਰਹੇ ਹਾਂ, ਉਸੇ ਤਰ੍ਹਾਂ ਮਤਲਬ ਕਿ ਉਸ ਸਮੇਂ ਮੀਡੀਆ 'ਚ ਖਬਰ ਲੱਗੀ ਜੀ, ਅਖਬਾਰੀ 'ਚ, ਤੇ ਅਖਬਾਰੀ ਖਬਰ ਨੇ ਅਸਰ ਇਹ ਕੀਤਾ ਕਿ ਸਵੇਰ ਨੂੰ ਸੈਕਟਰੀਏਟ ਹਿੱਲ ਗਿਆ, ਦੁਬਾਰਾ ਅਫਸਰ ਬੁਲਾਉਣੇ ਪਏ, ਸਾਰਾ ਕੁਝ ਰੱਦ ਹੋ ਗਿਆ, ਸੌਦਾ ਹੋਇਆ ਹਵਾਇਆ ਵਾਪਸ ਹੋ ਗਿਆ। ਮੀਡੀਆ ਦੀ ਤਾਕਤ ਸੀ ਇਹ। ਸਹੀ ਹੈ। ਪਰ ਅੱਜ ਜਦੋਂ ਸਹੀ ਪਾਸੇ ਬੋਲਣ ਵਾਲੇ ਚੰਦ ਹੋਣ ਤੇ ਸਰਕਾਰੀ ਤੋਤੇ ਵੱਧ ਹੋਣ, ਹੈ ਨਾ, ਜਦੋਂ ਉਹਨਾਂ ਨੂੰ ਲੱਗਦਾ ਹੋਵੇ ਮੀਡੀਆ ਖਰੀਦਿਆ ਜਾ ਸਕਦਾ ਜਾਂ ਬਸ਼ਰਮ ਚਮੜੀ ਇੰਨੀ ਮੋਟੀ ਹੋ ਜਾਵੇ, ਪਰਵਾਹ ਹੀ ਨਹੀਂ ਕੋਈ, ਫਿਰ ਉਹ ਤੁਸੀਂ ਉਮੀਦ ਕੀ ਕਰੋਗੇ? ਸਹੀ ਹੈ। ਫਿਰ ਇਹ 20 ਏਕੜ ਦੇ ਵਿੱਚ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹਨੂੰ ਸਬਜ਼ੀ ਮੰਡੀ ਵਜੋਂ ਕਿ ਜੀ ਅਸੀਂ, ਇਹਦੀ ਚਰਚਾ ਵੀ ਖੂਬ ਹੋਈ, ਵੋਟਾਂ ਵੀ ਬਟੋਰੀਆਂ ਗਈਆਂ, ਪਰ ਚਲਾ ਨਹੀਂ ਸਕੇ। ਲਿਆ ਕੇ ਇੱਥੇ ਮੰਡੀ ਬੋਰਡ ਦਾ ਦਫ਼ਤਰ ਤਬਦੀਲ ਕਰਤਾ। ਠੀਕ ਹੈ। ਮੰਡੀ ਬੋਰਡ ਦਾ ਦਫ਼ਤਰ ਬਣਾਤਾ। 5 ਏਕੜ 'ਚ ਮੰਡੀ ਬੋਰਡ ਦਾ ਦਫ਼ਤਰ ਬਣ ਗਿਆ। 3 ਏਕੜ ਬਾਕੀ ਮਾਰਕੀਟ ਬਣਾ ਦੋ ਜੀ, ਆ ਸ਼ੋਰੂਮ ਦੁਕਾਨਾਂ ਬਣਾ ਦੋ ਜੀ, ਆ ਖੁੱਲਾ ਛੱਡ ਦੋ ਜੀ, ਏਦਾਂ ਸਾਰਾ ਕੁਝ ਹੋ ਗਿਆ। ਤੇ ਜਿਹੜਾ ਇਹ 8 ਏਕੜ ਤੋਂ ਬਾਅਦ ਬਚੀ, ਉਹ 12 ਏਕੜ 'ਚ ਮੰਡੀ ਹੈ ਜੀ, ਏਸੀ ਮੰਡੀ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ ਜੀ। ਉਹਦੀਆਂ ਜ਼ਿਆਦਾਤਰ ਦੁਕਾਨਾਂ ਉਹ ਜਿਹੜੇ ਮਤਲਬ ਕਿ 26 ਸੈਕਟਰ ਵਾਲੀ ਸਬਜ਼ੀ ਮੰਡੀ ਵਾਲੇ ਕਈ ਆੜਤੀਆਂ ਨੇ ਖਰੀਦ ਲਏ ਸੀਗੇ ਕਿ ਇੱਥੋਂ ਚੱਲੂਗਾ ਜੀ, ਵਧੀਆ ਸਾਡੇ ਲਈ। ਹੁਣ ਉਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਪੈਸੇ ਵਾਪਸ ਕਰ ਦਾਂਗੇ 6% ਦੇ ਹਿਸਾਬ ਨਾਲ, ਕੱਲ ਨੂੰ ਹੋਰ ਸ਼ੋਰੂਮ ਕਿਤੇ ਲੈਣਾ ਹੋਇਆ ਉੱਥੇ ਦੇ ਦਾਂਗੇ, ਅਸੀਂ ਇਹ ਪੁੱਡਾ ਨੂੰ ਵੇਚਣੀ ਹੈ। ਠੀਕ ਹੈ। ਉਹ ਰੌਲਾ ਪਾਉਂਦੇ ਰਹਿ ਗਏ ਤੇ 700 ਕਰੋੜ ਦੇ ਵਿੱਚ ਪੁੱਡਾ ਨੂੰ ਇਹ ਜ਼ਮੀਨ ਸੌਂਪਤੀ ਜੀ, 12 ਏਕੜ। ਇਹ ਹੋ ਗਿਆ ਸੌਦਾ ਜੀ, ਇਹ ਪ੍ਰਨੋਟ ਲਿਖ ਹੋ ਗਿਆ, ਇਹ ਤਿਆਰ ਹੋ ਗਿਆ ਸਾਰਾ ਦਸਤਾਵੇਜ਼। 700 ਕਰੋੜ 'ਚ ਪੁੱਡਾ ਨੂੰ ਦੇ ਕੇ
ਹੁਣ ਉਹ ਤੋਂ ਬਾਅਦ ਹੋ ਸਕਦਾ ਜੀ ਕੱਲ ਨੂੰ ਦਿਖਾਉਣ ਖੁੱਲੇ ਬਾਜ਼ਾਰ 'ਚ ਵੇਚ ਰਹੇ ਆ ਜੀ, ਆਹ ਕਰ ਰਹੇ ਆ ਜੀ, ਬੋਲੀ ਨਹੀਂ ਲੱਗੀ ਜੀ, ਕੋਈ ਆਇਆ ਨਹੀਂ ਜੀ, ਆਹ ਬੰਦਾ ਸੀ ਜੀ, ਆਹ ਟੈਂਡਰ ਹੋ ਗਿਆ ਜੀ, ਜਿਹੜਾ ਮਰਜ਼ੀ ਡਰਾਮਾ ਹੋਵੇ। ਕਹਿੰਦੇ ਜੀ ਇਹ ਅਗਲਾ ਸੌਦਾ ਦਿੱਲੀ ਵਾਲੀ ਕਿਸੇ ਦਲਾਲ ਕੰਪਨੀ ਨਾਲ ਸਤਿੰਦਰ ਜੈਨ ਨੇ ਕਰਾਇਆ। ਠੀਕ ਆ। ਅੱਛਾ, ਹੁਣ ਜੈਨ, ਮਨੀਸ਼ ਸਿਸੋਦੀਆ ਤੇ ਆਹ ਖੁਦ ਕੇਜਰੀਵਾਲ, ਇਹ ਤਾਂ ਖੁਦ ਇਸੇ ਭ੍ਰਿਸ਼ਟਾਚਾਰੀ ਦੇ ਮਾਮਲਿਆਂ 'ਚ ਧੱਕੇ ਖਾ ਰਹੇ ਨੇ ਕੇਸਾਂ 'ਚ। ਸਹੀ ਬਿਲਕੁਲ ਸਹੀ। ਉਹਨਾਂ ਤੋਂ ਇਮਾਨਦਾਰੀ ਦੀ ਉਮੀਦ ਕੀ ਕਰਦੇ ਹੋ? ਹੁਣ ਇਹ 700 ਕਰੋੜ ਜਿਹੜਾ ਮੰਡੀ ਬੋਰਡ ਕੋਲ ਆਇਆ, ਕਹਿੰਦੇ ਜੀ ਮੰਡੀ ਬੋਰਡ ਕਹਿੰਦਾ ਸੀ ਰਾਜਪੁਰੇ ਕੋਲ ਬੜੀ ਜ਼ਮੀਨ ਲੈ ਕੇ ਜੀ ਉੱਥੇ ਹੋਰ ਵੱਡੀ ਮੰਡੀ ਬਣਾ ਦਿੰਦੀ ਆ। ਕਿੰਨੀ ਗੁਣਾ ਵੱਡੀ ਜ਼ਮੀਨ ਆ ਜਾਣੀ ਹੈ ਜੀ। ਜਿਹੜੀਆਂ ਪਹਿਲਾਂ ਜ਼ਮੀਨਾਂ ਲਈਆਂ ਰਾਜਪੁਰੇ ਦੀ ਜੇ ਆਪਾਂ ਗੱਲ ਕਰੀਏ, ਉਹ ਵਾਲੀ ਜ਼ਮੀਨ ਤਾਂ ਤੁਸੀਂ ਕਿਸੇ ਪ੍ਰਾਈਵੇਟ ਬਿਲਡਰ ਨੂੰ ਹਵਾਲੇ ਕਰਨ ਨੂੰ ਤਿਆਰ ਹੋ ਗਏ ਤੇ ਉੱਥੇ ਰੌਲਾ ਪੈ ਗਿਆ। ਸਹੀ ਹੈ। ਲੈਣੇ ਕਿਸੇ ਕੰਮ ਲਈ ਹੋ, ਕਰਦੇ ਕਿਸੇ ਕੰਮ ਲਈ ਵਰਤੋਂ। ਸਹੀ ਗੱਲ। ਹੁਣ ਇਸ ਮਸਲੇ ਦੇ ਉੱਤੇ ਜਿੱਥੇ ਉਹ ਆੜ੍ਹਤੀਆਂ ਦਾ ਬਣਦਾ ਕਿ ਉਹ ਆ ਕੇ ਲੜਾਈ ਲੜਨ ਜਿਨ੍ਹਾਂ ਨੇ ਖਰੀਦੀਆਂ ਸੀ, ਉੱਥੇ ਕਿਸਾਨ ਜਥੇਬੰਦੀਆਂ ਦਾ ਬਣਦਾ ਕਿ ਉਹ ਸਾਹਮਣੇ ਆਉਣ, ਉੱਥੇ ਰਾਜਨੀਤਿਕ ਜਮਾਤ ਦਾ ਬਣਦਾ ਕਿ ਉਹ ਸਾਹਮਣੇ ਆਉਣ। ਸਹੀ ਹੈ। ਤੇ ਪਿੰਡ ਜਿਹਨਾਂ ਪਿੰਡ ਨੇ ਜ਼ਮੀਨ ਦਿੱਤੀ ਸੀ, ਜਿਹਨਾਂ ਤੋਂ ਇਹ ਕਹਿ ਕੇ ਲਈ ਸੀ ਕਿ ਕਿਸਾਨਾਂ ਦੀ ਸਬਜ਼ੀ ਮੰਡੀ ਬਣਨੀ ਹੈ, ਉਹ ਪਿੰਡ ਦੀ ਪੰਚਾਇਤ ਆ ਕੇ ਸਾਹਮਣੇ ਆਵੇ, ਮਤਾ ਪਾ ਕੇ ਲਿਆਵੇ ਤੇ ਕੋਈ ਚੈਲੰਜ ਨਹੀਂ ਕਰ ਸਕਦਾ। ਜ਼ਮੀਨ ਪਿੰਡ ਨੂੰ ਵਾਪਸ ਕਰਨੀ ਪੈ ਜੂਗੀ ਜੀ ਜੇ ਕੋਈ ਲੜਾਈ ਲੜੇ ਕਾਨੂੰਨੀ ਪ੍ਰਕਿਰਿਆ ਤਹਿਤ, ਕਿਉਂਕਿ ਨਿਯਮ ਕਹਿੰਦਾ ਕਿ ਜਿਹੜੇ ਪਰਪਸ ਲਈ ਜ਼ਮੀਨ ਲਈ ਹੈ ਜੇ ਉਸ ਕੰਮ ਲਈ ਨਹੀਂ ਵਰਤੀ ਜਾਂਦੀ ਵਾਪਸ ਕਰੋ ਕਿਸਾਨਾਂ ਨੂੰ। ਸਹੀ ਗੱਲ। ਤੇ ਫਿਰ ਇਸ ਲਈ ਹੁਣ ਇੱਥੇ ਕੋਈ ਲੜਾਈ ਲੜੂਗਾ ਕਿ ਸਾਰੀ ਲੜਾਈ ਮੀਡੀਆ ਦੀ, ਪੱਤਰਕਾਰਾਂ ਦੀ, ਬੁੱਧੀਜੀਵੀ ਵਰਗ ਦੀ, ਕਿਸਾਨ ਜਥੇਬੰਦੀਆਂ ਦੀ, ਮਾਸਟਰਾਂ ਦੇ ਜਥੇਬੰਦੀਆਂ ਦੀ, ਮੁਲਾਜ਼ਮ ਜਥੇ, ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ। ਵਿਰੋਧੀ ਧਿਰ ਕਾਹਦੇ ਲਈ ਹੈ? ਸਿਆਸੀ ਧਿਰ ਕਾਹਦੇ ਲਈ ਹੈ? ਜਮਾਤ ਕਾਹਦੇ ਲਈ ਚੁਣਦੇ ਆ? ਅਗਲੀ ਸਰਕਾਰਾਂ ਬਣਾਉਣ ਲਈ ਕਾਹਦੇ ਲਈ ਕਾਲੇ ਹੋ? ਕਿਹਦੇ ਤੇ ਯਕੀਨ ਕਰੀਏ ਜੇ ਸਾਰੀ ਵੇਚ ਵੱਟ ਕੇ ਪੰਜਾਬ ਨੂੰ ਜਾਣ ਨੂੰ ਤਿਆਰ ਨੇ? ਇਹ ਤਾਂ ਕਹਿੰਦੇ ਜੀ ਸਿਟੀ ਸੈਂਟਰ ਦੀਆਂ ਫਾਇਦਾ ਮੰਗਾ ਲਈ। ਜਿਹੜਾ ਘੁਟਾਲਾ ਨਹੀਂ ਸੀ ਸਿਟੀ ਸੈਂਟਰ ਘੁਟਾਲਾ ਲੁਧਿਆਣੇ ਵਾਲਾ, ਹਾਂਜੀ ਕਿ ਜੀ ਬਾਦਲ ਤੇ ਕੈਪਟਨ ਬਾਅਦ ਚੋਂ ਸਮਝੌਤਾ ਕਰਕੇ ਆਪਸ ਵਿੱਚ ਚਿੱਟਾਂ ਦੇ ਕੇ ਇੱਕ ਦੂਏ ਨੂੰ ਉਹ ਸਾਰਾ ਨਵੇੜਾ ਹੋ ਗਿਆ। ਉਹ ਸਿਟੀ ਸੈਂਟਰ ਵੀ ਕਹਿੰਦੇ ਜੀ ਲਿਆਓ ਜੀ ਦੁਬਾਰਾ ਫਾਇਦਾ ਫੁੱਲਾ ਆਪਾਂ ਉਹਨੂੰ ਵੇਚ ਸਕਦੇ ਹਾਂ, ਕੁਝ ਕਰ ਸਕਦੇ ਹਾਂ, ਉਹਦੇ ਤੇ ਵੀ ਦੁਬਾਰਾ ਉਹ ਹੈ। ਤੇ ਇਸ ਲਈ ਹਰ ਜਿਹੜੀ ਜ਼ਮੀਨ ਪਈ ਆ ਉਹ ਕਿਵੇਂ ਬਿੱਲੇ ਲਾਉਣੀ ਆ ਉਹਦੇ ਤੇ ਨਜ਼ਰ ਹੈ, ਉਹ ਫਾਰਮੂਲਾ ਅਪਣਾਇਆ ਜਾ ਰਿਹਾ। ਤੇ ਇਸ ਲਈ ਦਿੱਲੀ ਵਾਲੇ ਪੰਜਾਬ ਵੇਚ ਕੇ ਲੰਘ ਜਾਣਗੇ ਭਾਈ ਜਾਗੋ ਜੀ। ਬਿਲਕੁਲ। ਤੇ MP ਮਾਲਵਿੰਦਰ ਕੰਗ ਨੇ ਕੋਈ ਚਿੱਠੀ ਲਿਖੀ ਹੈ ਜਿਹਨੇ ਮਾਨ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜੀ? ਬਿਲਕੁਲ। ਮਾਲਵਿੰਦਰ ਕੰਗ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਨੌਜਵਾਨ ਹੈ ਤੇ ਸਿਆਸੀ ਸਮਝ ਸੂਝ-ਬੂਝ ਰੱਖਦਾ ਹੈ। ਤੇ ਇਹੀ ਸੂਝ-ਬੂਝ ਸੀ ਜਿਹੜੀ ਉਹਨੂੰ BJP ਚੋਂ ਇੱਧਰ ਲਿਆਈ ਤੇ ਅੱਜ ਮੈਂਬਰ ਪਾਰਲੀਮੈਂਟ ਬਣ ਗਏ। ਤੇ ਹੁਣ ਕੀ ਉਹ ਅਗਲੀ ਸੂਝ-ਬੂਝ ਅਪਣਾ ਰਹੇ ਨੇ ਜਾਂ ਸੱਚਮੁੱਚ ਲੋਕਾਂ ਦੀ ਪੀੜ ਬਿਆਨ ਕਰ ਰਹੇ ਨੇ? ਜੀ ਸਹੀ ਹੈ। ਮਾਲਵਿੰਦਰ ਕੰਗ ਹੋਰਾਂ ਨੇ ਜਦੋਂ ਲੈਂਡ ਪੂਲਿੰਗ ਆਈ ਤਾਂ ਇੱਕ ਪੋਸਟ ਪਾਈ ਕਿ ਵੀ ਲੋਕਾਂ ਦੀ ਸੁਣ ਤਾਂ ਲਓ, ਉਹਨਾਂ ਨਾਲ ਗੱਲ ਤਾਂ ਕਰ ਲਓ, ਹੈਨਾ। ਤੇ ਉਹ ਇੰਨੇ ਕੁ ਦਾ ਉਹਨੂੰ ਕਹਿੰਦੇ ਜੀ ਹਰਜਾਨਾ ਇਸ ਰੂਪ ਚ ਭੁਗਤਣਾ ਪਿਆ ਕਿ ਉਹਦੀ ਪੋਸਟ ਵਾਪਸ ਕਰਾਈ। ਬੇਸ਼ੱਕ ਇੱਕ ਥਾਂ ਤੋਂ ਡਿਲੀਟ ਹੋ ਗਈ ਸੀ, ਇੱਕ ਥਾਂ ਰਹਿ ਗਈ ਸੀ, ਪਰ ਕੀ ਜਦ ਤੋਂ 36 ਦਾ ਅੰਕੜਾ ਹੋ ਗਿਆ ਆਪਣੀ ਸਰਕਾਰ, ਆਪਣੀ ਹਾਈ ਕਮਾਂਡ ਨਾਲ, ਜਾਂ ਮਤਲਬ ਕਿ ਉਹ ਰੂਟੀਨ ਚ ਕੰਮ ਕਰ ਰਹੇ ਨੇ? ਹੋਇਆ ਕੀ ਜੀ, ਮਾਲਵਿੰਦਰ ਕੰਗ ਹੋਰਾਂ ਨੇ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਹੈ। ਚਿੱਠੀ ਦਾ ਆਧਾਰ ਹੈ ਕਿ ਜਿਹੜੀ ਖਾਦਾਂ ਦੀ ਵੱਧ ਕੀਮਤ ਵਸੂਲੀ ਜਾ ਰਹੀ ਹੈ ਤੇ ਖਾਦਾਂ ਦੇ ਨਾਲ ਜਿਹੜੀ ਜਬਰੀ ਹੋਰ ਦਵਾਈਆਂ ਵੇਚੀਆਂ ਜਾ ਰਹੀਆਂ ਨੇ, ਇਹ ਮੁੱਦਾ ਜੀ। ਠੀਕ ਹੈ। ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦਾ ਜਿਹੜਾ ਬਕਾਇਦਾ ਤੌਰ ਤੇ ਖਾਦ ਤੇ ਰਸਾਇਣਕ ਮੰਤਰਾਲਾ ਹੈ ਨਾ, ਕਿ ਜੀ ਉਹਨੂੰ ਹਦਾਇਤ ਕਰੇ ਸੰਸਦੀ ਕਮੇਟੀ ਦੀ ਜਿਹੜੀ ਟੀਮ ਹੈ, ਸੰਸਦੀ ਕਮੇਟੀ ਹੈ ਜਿਹੜੀ, ਉਹਨਾਂ ਨੇ ਚੇਅਰਮੈਨ ਦੇ ਨਾਲ ਚਿੱਠੀ ਲਿਖ ਕੇ ਕਿਹਾ ਕਿ ਜੀ ਪੰਜਾਬ 'ਚ ਬੁਰਾ ਹਾਲ ਹੈ, ਕਿਸਾਨ ਜਦੋਂ ਖਾਦ ਖਰੀਦਣ ਜਾਂਦਾ ਹੈ ਪ੍ਰਾਈਵੇਟ ਡੀਲਰਾਂ ਤੋਂ ਤਾਂ ਨਾਲ ਜਬਰੀ ਹੋਰ ਬੂਸਟਰ ਲੈ ਜਾਓ ਜੀ, ਸਰਕਾਰ ਲੈ ਜਾਓ ਜੀ, ਤੀਜੀ ਲੈ ਜਾਓ ਜੀ, ਉਹ ਨਾਲ ਵੇਚਦੇ ਆ ਤੇ ਉਹ ਤੋਂ ਬਿਨਾਂ ਖਾਦ ਨਹੀਂ ਦਿੰਦੇ ਤੇ ਲੋਕਾਂ ਨੂੰ ਉਹਦੇ ਵਿੱਚ ਚੋਖੀ ਕਮਾਈ ਵੀ ਕਰਦੇ ਤੇ ਲੁੱਟ ਵੀ ਕਰਦੇ, ਜਿਹੜੀ ਲੋੜ ਵੀ ਨਹੀਂ। ਸਹੀ ਹੈ। ਉਹਨਾਂ ਨੇ ਬਕਾਇਦਾ ਆਪਣੇ ਲੋਕ ਸਭਾ ਹਲਕੇ ਦੇ ਵਿੱਚੋਂ ਪੈਂਦਾ ਰੋਪੜ ਵਿਧਾਨ ਸਭਾ ਹਲਕਾ, ਉਹਦਾ ਉਦਾਹਰਨ ਵੀ ਦਿੱਤਾ ਕਿ ਇੱਥੇ ਵੀ ਏਦਾਂ ਦਾ ਹੋਇਆ ਜੀ, ਮੇਰੇ ਧਿਆਨ ਚ ਆਇਆ, ਅਸੀਂ ਆਹ ਕਿਹਾ ਜੀ, ਸ਼ਿਕਾਇਤ ਕਰਾਈ ਜੀ, ਰਿਕਵਾਉਣ ਦੀ ਕੋਸ਼ਿਸ਼ ਕੀਤੀ ਜੀ, ਉਹਨਾਂ ਦੀ ਪਹਿਲੂ ਹੈ। ਹੁਣ ਸਵਾਲ ਇਹ ਹੈ ਕਿ ਮਾਲਵਿੰਦਰ ਕੰਗ ਸੱਤਾਧਾਰੀ ਧਿਰ ਦੇ ਮੈਂਬਰ ਪਾਰਲੀਮੈਂਟ, ਉਹ ਇਸ ਕੰਮ ਦੇ ਲਈ ਉਹਨਾਂ ਹਲਕਿਆਂ ਦੇ MLA ਨੂੰ ਵੀ ਕਹਿ ਸਕਦੇ ਸੀ ਵੀ ਕਰੋ ਕਾਰਵਾਈ ਇਹਨਾਂ ਤੇ। ਉਹ ਇਸ ਕੰਮ ਲਈ ਇਸ ਸੰਬੰਧਿਤ ਖੇਤੀਬਾੜੀ ਮੰਤਰੀ ਨੂੰ ਨਹੀਂ ਕਹਿ ਸਕਦੇ ਸੀ ਕਿ ਕਰੋ ਜੀ ਕਾਰਵਾਈ। ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਸਕਦੇ ਸੀ। ਜੇ ਸਾਰੇ ਉਹਨਾਂ ਦੇ ਦਿੱਲੀ ਵਾਲਿਆਂ ਦੇ ਕਹਿ ਚੱਲਦੇ ਤਾਂ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਕਹਿ ਕੇ ਹੁਕਮ ਕਰਾਉਣ ਦੇ। ਤੇ ਜੇ ਤਾਂ ਬਹੁਤ ਥੱਲੇ ਆਪਾਂ ਨੂੰ ਨੁਕਸਾਨ ਹੋ ਜਾਊਗਾ ਜੀ, ਥੱਲੇ ਗਰੀਬ ਦੀ ਲੁੱਟ ਹੋਈ ਜਾਂਦੀ ਆ, ਤੇ ਕਰੋ ਜੀ ਕਾਰਵਾਈ। ਜੀ ਸਹੀ। ਉਹਨਾਂ ਦੀ ਬਜਾਏ ਕੇਂਦਰੀ ਟੀਮ ਨੂੰ ਸਿੱਧੀ ਚਿੱਠੀ ਲਿਖਣਾ
ਕੀ ਇਹ ਦੱਸਦਾ ਕਿ ਉਹਨਾਂ ਦੀ ਹੁਣ ਆਪਣੀ ਸਰਕਾਰ 'ਚ ਸੁਣਵਾਈ ਨਹੀਂ, ਜਾਂ ਇਹ ਦੱਸਦਾ ਕਿ ਬਈ ਸਾਡੀ ਸਰਕਾਰ ਦਾ ਨਲਾਇਕ ਹੈ, ਇਹਨੂੰ ਨਾ ਪੁੱਛੋ, ਇਹ ਤੋਂ ਨਹੀਂ ਕੁਛ ਹੋਣਾ, ਕਰਨਾ ਤੁਹਾਨੂੰ ਪੈਣਾ? ਕੀ ਇਹ ਸੰਕੇਤ ਹੈ ਕਿ ਅਗਲੀ ਵਾਰ ਜੇ ਐਮਐਲਏ ਦੀ ਚੋਣ ਆਈ ਤਾਂ ਮੈਂ ਐਮਪੀ ਛੱਡ ਕੇ ਐਮਐਲਏ ਵੀ ਲੜ ਸਕਦਾ, ਜੇ ਮੈਨੂੰ ਬੀਜੇਪੀ ਦੁਆਰਾ ਵਾਪਸ ਲੈ ਜਾਵੇ, ਜਿੱਧਰ ਮੈਂ ਆਇਆ ਸੀ ਉਧਰ ਵਾਪਸ ਜਾਣਾ? ਜੀ ਸਹੀ ਹੈ, ਸਹੀ ਪਤਾ ਨਹੀਂ ਉਧਰ ਨੂੰ ਡਿੱਗ ਪਟਾਈ ਹੈ। ਸਿਆਸੀ ਧਿਰਾਂ ਦਾ ਇਸ ਪਹਿਲੂ ਦੇ ਉੱਤੇ ਵੀ ਨਜ਼ਰ ਸਾਰਿਆਂ ਦੀ ਰਹਿੰਦੀ ਹੈ ਕਿ ਪਤਾ ਨਹੀਂ ਕੀ ਹੈ। ਪਰ ਮਾਲਵਿੰਦਰ ਕੰਗ ਯੂਥ ਲੀਡਰਸ਼ਿਪ ਚੋਂ, ਵਿਦਿਆਰਥੀ ਲੀਡਰਸ਼ਿਪ ਚੋਂ, ਉਸ ਧਰਾਤਲ ਤੋਂ ਉੱਠ ਕੇ ਆਇਆ, ਕੋਈ ਉਹੋ ਜਿਹਾ ਲੰਬਾ ਚੌੜਾ ਇਹੋ ਜਿਹਾ ਸਿਆਸੀ ਪਿਛੋਕੜ ਨਹੀਂ ਹੈ। ਤੇ ਇਸ ਲਈ ਕਈ ਲੋਕ ਉਮੀਦ ਕਰਦੇ ਆ ਕਿ ਇਹੋ ਜਿਹੇ ਕੁਝ ਲੋਕ ਸ਼ਾਇਦ ਲੋਕਾਂ ਦੀ ਦਰਦ ਸਮਝਣ, ਉਹਦੇ ਵਿੱਚੋਂ ਚਿੱਠੀ ਲਿਖਿਓ। ਮੈਂ ਕਹਿੰਦਾ ਧੰਨਵਾਦ ਉਸੇ ਚਿੱਠੀ ਲਿਖੀ ਹੋਵੇ, ਪਰ ਇਹ ਚਿੱਠੀ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾ ਰਹੀ ਹੈ ਕਿ ਜੇ ਨਲਾਇਕੋ ਤੁਸੀਂ ਕੁਝ ਕਰਦੇ ਤਾਂ ਸਾਨੂੰ ਦਿੱਲੀ ਵਾਲਿਆਂ ਕੋਲ ਕਿਉਂ ਜਾਣਾ ਪੈਂਦਾ, ਚਾਹੇ ਇਹਨਾਂ ਵਾਲੇ ਦਿੱਲੀ ਵਾਲੇ ਹੋਣ ਤੇ ਚਾਹੇ ਉਹਨਾਂ ਵਾਲੇ ਦਿੱਲੀ ਵਾਲੇ। ਤੁਸੀਂ ਦੇਖੋ ਸਹੀ ਗੱਲ ਜਾ ਕਿੱਧਰ ਨੂੰ ਰਹੀ ਹੈ। ਦਿੱਲੀ ਇੱਕ ਮੈਂਬਰ ਪਾਰਲੀਮੈਂਟ ਦਿੱਲੀ ਨੂੰ ਚਿੱਠੀਆਂ ਲਿਖ ਰਿਹਾ ਤੇ ਦਿੱਲੀ ਦੀਆਂ ਏਜੰਸੀਆਂ ਨੂੰ ਸਿੱਧੀਆਂ ਕੰਪਲੇਂਟਾਂ ਕਰ ਰਹੇ ਨੇ ਲੋਕਾਂ ਦਾ ਵਿਜੀਲੈਂਸ ਤੋਂ ਬਾਹਰ ਉੱਠ ਗਿਆ। ਆਪਾਂ ਡੀਆਈਜੀ ਭੁੱਲਰ ਦੇ ਮਾਮਲੇ 'ਚ ਦੇਖਿਆ ਨਾ। ਸੋ ਹੁਣ ਇਹਨਾਂ ਨੂੰ ਪਤਾ ਲੱਗਿਆ ਖੜਾ ਵੀ ਇਹਨਾਂ ਦੇ ਕੱਖ ਪੱਲੇ ਕੁਛ ਨਹੀਂਗਾ ਸਰਕਾਰ 'ਚ, ਨਾ ਜਦੋਂ ਚੁਣੇ ਹੋਏ ਨੁਮਾਇੰਦਿਆਂ ਦੀ ਭਰੋਸੇਯੋਗਤਾ ਹੈ ਨਹੀਂ ਸਰਕਾਰ 'ਚ, ਲੋਕਾਂ ਦੀ ਕਿੱਥੋਂ ਫਰਕ? ਪ੍ਰਵੀਨ ਜੀ, ਜਿਹੜੀ ਇਹ ਜ਼ਮੀਨਾਂ ਵੇਚਣ ਨੂੰ, ਲੈਂਡ ਪੂਲਿੰਗ ਰਾਹੀਂ ਜਾਂ ਹੋਰ ਧੰਦਿਆਂ ਰਾਹੀਂ ਪੈਸਾ ਇਕੱਠਾ ਕਰਨ ਨੂੰ ਫਿਰਦੇ ਆ, ਅਰਸ਼ਦ ਭੁੱਲਰ ਵਰਗੇ 10 ਅਫਸਰਾਂ ਦੇ ਮਾਰ ਲਓ ਰੇਡ। ਸਹੀ ਗੱਲ ਹੈ, ਬਿਲਕੁਲ ਮਿਲ ਜਾਣਗੇ ਪੈਸੇ, ਕਰ ਲਓ ਪੈਸਾ ਇਕੱਠਾ, ਕੀ ਲੋੜ ਹੈ ਜ਼ਮੀਨਾਂ ਵੇਚਣ ਦੀ? ਸਹੀ ਗੱਲ, ਬਿਲਕੁਲ। ਤੇ ਆਮ ਆਦਮੀ ਆਪ ਦਾ ਕਹਿੰਦੇ ਆਮ ਆਦਮੀ ਹੈ ਜਿਹੜਾ ਦੋਵਾਂ ਸਦਨਾਂ 'ਚ ਸਭ ਤੋਂ ਅਮੀਰ ਸੰਸਦ ਮੈਂਬਰ ਹੈ ਜੀ। ਹਾਂ ਬਿਲਕੁਲ, ਨਵਾਂ ਗਿਆ ਜੀ। ਅੱਛਾ ਠੀਕ ਹੈ, ਫਿਰ ਤਾਂ ਠੀਕ ਹੈ। ਆਪਾਂ ਪਿਛਲੇ ਦਿਨੀ ਸੰਸਦ ਮੈਂਬਰਾਂ ਦੀ ਕਮਾਈ ਦੇ ਹਵਾਲੇ ਨਾਲ, ਉਹਨਾਂ ਦੇ ਉੱਤੇ ਰੈਂਕਿੰਗ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ, ਤੇ ਉਸ ਸਮੇਂ ਗੱਲ ਚੱਲ ਰਹੀ ਸੀ ਕਿ ਰਜਿੰਦਰ ਗੁਪਤਾ ਅਮੀਰਾਂ 'ਚ ਮੋਹਰੀ ਹੋਊਗਾ। ਤੇ ਜੀ ਜਦੋਂ ਮੈਂ ਇਹ ਦੇਖਿਆ ਕਿ ਵੀ ਆਮ ਆਦਮੀ ਪਾਰਟੀ ਦਾ ਇੱਕ ਆਮ ਜਿਹੜਾ ਕਹਿੰਦੇ ਜੀ ਪੰਜਾਬ ਦੀ ਆਵਾਜ਼ ਬਣੂਗਾ ਹੁਣ ਰਜਿੰਦਰ ਗੁਪਤਾ, ਸਾਨੂੰ ਪਤਾ ਹੀ ਹੈ ਪਹਿਲੇ ਬਿਜ਼ਨਸਮੈਨ ਜਿੰਨੇ ਰਾਜ ਸਭਾ ਗਏ ਨੇ ਕਿੰਨੀ ਕੁ ਆਵਾਜ਼ ਬਣ ਗਈ, ਜਾਂ ਉਹ ਛੱਡੋ ਜਿਹੜੇ ਸਿਆਸੀ ਧਿਰਾਂ ਜਾਂਦੀਆਂ ਨੇ ਉਹ ਕਿੰਨੀ ਕੁ ਆਵਾਜ਼ ਬਣਦੀਆਂ ਨੇ। ਪੰਜਾਬ ਤਾਂ ਹਰ ਵਾਰ ਵਿਚਾਰਾ 20 ਭੇਜਦਾ, 13 ਲੋਕ ਸਭਾ ਤੇ 7 ਰਾਜ ਸਭਾ ਜੀ, ਸਹੀ। ਜੋ 20 ਮਿਲ ਕੇ ਇੱਕ ਆਵਾਜ਼ ਬਣ ਜਾਣ ਤਾਂ ਕਿਹੜਾ ਮਸਲਾ ਜਿਹੜਾ ਪੰਜਾਬ ਦਾ ਹੱਲ ਨਹੀਂ ਹੋ ਸਕਦਾ? ਆਵਾਜ਼ ਤਾਂ ਬਣਦੀ ਨਹੀਂ ਉਹ। ਹਾਂ, ਹੁਣ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਮਤਲਬ ਕਿ ਆਮ ਆਦਮੀ ਗਿਆ ਜਿਹੜਾ ਰਾਜ ਸਭਾ, ਉਹ ਕਹਿੰਦੇ ਜੀ 5000 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਤੇ ਦੋਵੇਂ ਸਦਨਾਂ ਸਭ ਤੋਂ ਅਮੀਰ ਹੋ ਗਿਆ। ਠੀਕ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇੱਥੇ ਕਿਵੇਂ ਰਾਜ ਸਭਾ ਦੀਆਂ ਟਿਕਟਾਂ ਮਿਲਦੀਆਂ, ਕਿਵੇਂ ਕੀ ਹੁੰਦਾ, ਸਾਰਿਆਂ ਨੂੰ ਪਤਾ। ਦੂਜਾ ਪਹਿਲੂ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਵੀ ਕਿ ਇਹ ਉਹ ਬੰਦਾ ਹੈ ਜਿਹੜਾ ਕਿਸੇ ਵੀ ਸਰਕਾਰ ਦੇ ਵਿੱਚ ਫਿੱਟ ਰਿਹਾ ਜੀ। ਇਹਦਾ ਰੈਂਕ ਕੈਬਨਿਟ ਰੈਂਕ ਰਿਹਾ, ਇਹਦਾ ਮਤਲਬ ਕਿ ਪਹੁੰਚ ਅਪਰੋਚ ਤਾਂ ਤਕੜੀ ਹੈ, ਇਹਨੂੰ ਤਾਂ ਕੋਈ ਮਸਲਾ ਨਹੀਂਗਾ ਜੀ ਜੀ। ਤੇ ਉਸੇ ਨੇ ਇਹਨੂੰ ਇੱਥੇ ਤੱਕ ਪਹੁੰਚਾਇਆ। ਇਹੀ ਪੈਸਾ ਹੀ ਤਾਕਤ ਹੈ, ਸਭ ਤੋਂ ਬੜਾ ਤਾਂ ਸਿੱਕਿਆਂ ਦੀ ਖਣਕ ਹੈ। ਸਹੀ ਹੈ। ਪਰ ਮੈਂ ਕਿਹਾ ਵੀ ਜਦੋਂ ਆਪਾਂ ਪਿਛਲੀ ਵਾਰ ਅੰਕੜੇ ਕਰ ਰਹੇ ਸੀ ਤਾਂ ਮੈਂ ਚੈੱਕ ਕੀਤਾ ਸੀ ਕਿ 5000 ਕਰੋੜ ਤੋਂ ਉੱਪਰ ਵਾਲੇ ਸੀਗੇ ਕੁਝ ਰਾਜ ਸਭਾ ਲੋਕ ਸਭਾ ਮੈਂਬਰ, ਤੇ ਫਿਰ ਇਹ ਸਭ ਤੋਂ ਅਮੀਰ ਕਿਵੇਂ ਹੋਇਆ? ਜਦੋਂ ਮੇਰੀ ਨਜ਼ਰ ਪਈ ਇਸ ਚੀਜ਼ ਨੂੰ ਖੰਗਾਲਦੇ ਆ ਤਾਂ ਮੈਂ ਦੇਖਿਆ ਕਿ ਬਿਲਕੁਲ ਆਂਧਰਾ ਪ੍ਰਦੇਸ਼ ਦਾ ਤੇਲਗੂ ਦੇਸ਼ਮ ਪਾਰਟੀ ਦਾ ਡਾਕਟਰ ਚੰਦਰ ਸ਼ੇਖਰ, ਉਹ ਲੋਕ ਸਭਾ ਦਾ ਮੈਂਬਰ ਹੈ ਜੀ, ਤੇ ਉਹਦੀ 5705 ਕਰੋੜ ਦੀ ਜਾਇਦਾਦ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਵੀ ਤੇਲੰਗਾਨਾ ਤੋਂ ਹੈ ਜੀ ਡਾਕਟਰ ਪਾਰਸ ਸਾਰਥੀ, ਉਹ ਵੀ 5300 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਮਤਲਬ ਇੱਕ ਜੇ 5700 ਕਰੋੜ ਦੀ ਜਾਇਦਾਦ ਦਾ ਮਾਲਕ ਹੈ, ਇੱਕ 5300 ਕਰੋੜ ਦੀ ਜਾਇਦਾਦ ਦਾ ਮਾਲਕ ਹੈ, ਫਿਰ ਸਭ ਤੋਂ ਅਮੀਰ ਮੈਂ ਕਿਹਾ ਵੀ ਇਹ ਕਿਵੇਂ ਹੋਇਆ 5000 ਕਰੋੜ ਵਾਲਾ? ਫਿਰ ਜਦੋਂ ਬਰੀਕੀ ਨਾਲ ਅੱਗੇ ਦੇਖਿਆ ਤਾਂ ਪਤਾ ਲੱਗਿਆ ਕਿ ਉਹਨਾਂ ਦੋਵਾਂ ਨੇ ਜਾਂ ਹੋਰਨਾਂ ਨੇ ਕਰਜ਼ੇ ਵੀ ਲਏ ਹੋਏ। ਕਿ ਜਿਵੇਂ ਜਿਹੜਾ ਮੰਨ ਲਓ 5700 ਕਰੋੜ ਵਾਲਾ ਹੈ, 5300 ਕਰੋੜ ਵਾਲਾ, ਇਹਨਾਂ ਦੇ ਸਿਰ ਤੇ ਕਰਜ਼ੇ ਖੜੇ, ਠੀਕ ਹੈ, ਕਰੋੜਾਂ ਦੀ। ਤੇ ਜੇ ਉਹ ਜੋੜ ਘਟਾ ਕਰਕੇ ਦੇਖੋ ਤਾਂ ਉਹਨਾਂ ਦੀ ਆਮਦਨ ਫਿਰ ਉਸ ਹਿਸਾਬ ਨਾਲ ਕੁੱਲ ਆਮਦਨ 'ਚ ਫਰਕ ਪੈਂਦਾ। ਤੇ ਇਹ 5000 ਕਰੋੜ ਨਰੋਲ ਕਹਿੰਦੇ ਜੀ ਹੈ ਕਮਾਈ ਹੈ, ਤੇ ਜਿਹਦੇ ਵਿੱਚ ਕਰਜ਼ਾ ਕੋਈ ਸ਼ਾਮਲ ਨਹੀਂ ਹੈ। ਕਿਆ ਬਾਤ। ਇਸ ਲਈ ਦੋਵੇਂ ਸਦਨਾਂ 'ਚ ਹੁਣ ਸਭ ਤੋਂ ਅਮੀਰ ਉਸ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਹੈ, ਜਿਹੜਾ ਆਮ ਆਦਮੀ ਕਹਿੰਦਾ ਸੀਗਾ ਜੀ ਕਿ ਗਲ 'ਚ ਚੈੱਕ ਵਾਲਾ ਮਫਰਲ ਪਾਇਆ, ਨੀਲੀ ਜੀ ਝੱਗੀ ਪਾਈ ਹੈ ਚੈੱਕ ਵਾਲੀ, ਹੈ ਨਾ, ਪੁਰਾਣੀ ਜੀ ਪੈਂਟ ਪਾਈ ਹੈ, ਤੇ ਪੈਰ 'ਚ ਕੈਂਚੀ ਚੱਪਲ ਹੈ ਜਿਹਦੀਆਂ ਨੀਲੀਆਂ ਬੱਦਰੀਆਂ, ਚਿੱਟੀ ਚੱਪਲ ਹੈ, ਆਲੇ ਦੁਆਲੇ ਬਾਰਡਰ ਨੀਲਾ ਜਿਹਾ, ਤਸਵੀਰ ਤਾਂ ਉਹ ਬਣਦੀ। ਸਹੀ ਹੈ, ਬਿਲਕੁਲ। ਤੇ ਪਰ ਉਹ ਆਮ ਆਦਮੀ ਅੱਜ 300 ਕਰੋੜ ਦਾ ਪੰਜਾਬ ਦਾ ਤੇਲ ਫੂਕ ਗਿਆ ਜੀ ਚੌਪਰ 'ਚ। ਉਹ ਆਮ ਆਦਮੀ ਜੀ ਹੁਣ 40 ਗੱਡੀਆਂ ਦੇ ਕਾਫਲੇ 'ਚ ਚੱਲਦਾ। ਸਹੀ ਹੈ। ਉਹ ਆਮ ਆਦਮੀ ਜੀ 3 ਰਾਜ ਮਹਿਲ ਲਈ ਬੈਠਾ, ਦਿੱਲੀ ਤੋਂ ਲੈ ਕੇ ਪੰਜਾਬ ਤੱਕ। ਸੋ
ਆਮ ਆਦਮੀ ਦੀ ਤਸਵੀਰ ਤਾਂ ਦੇਖ ਲਓ ਕੀ ਰਹੇਗੀ। ਸਹੀ ਗੱਲ, ਸੋ ਬਿਲਕੁਲ। ਇਸ ਲਈ ਹੁਣ ਫਿਰ ਇਹੋ ਜਿਹੇ ਜਾਣਗੇ ਜੀ ਇਹਨਾਂ ਦੇ ਰਾਜ 'ਚ। ਜੀ ਸਹੀ ਹੈ। ਤੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੀ ਚੋਣ ਲੜਨਗੇ ਕਹਿੰਦੇ ਗੋਬਿੰਦ ਸਿੰਘ ਲੌਂਗੋਵਾਲ। ਬਿਲਕੁਲ ਜੀ, ਹੋ ਸਕਦਾ, ਕੋਈ ਬੜੀ ਗੱਲ ਨਹੀਂ, ਕੋਈ ਵੀ ਲੜ ਸਕਦਾ। ਜਿੰਨੇ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ 'ਚੋਂ ਕੋਈ ਵੀ ਚੋਣ ਲੜ ਸਕਦਾ। ਚੋਣ ਤਾਂ ਆ ਗਈ। ਵੈਸੇ ਤਾਂ ਇੰਤਜ਼ਾਰ ਇਸ ਗੱਲ ਦਾ ਹੈ ਪ੍ਰਵੀਨ ਜੀ ਕਿ ਜੇ ਆਮ ਚੋਣਾਂ ਹੋਣ ਐਸਜੀਪੀਸੀ ਜਿਹੜੀਆਂ ਦਹਾਕਿਆਂ ਬੱਧੀ ਨਹੀਂ ਕਰਾਈਆਂ ਜਾ ਰਹੀਆਂ, ਇੱਕ ਸੰਸਥਾ ਦਾ ਘਾਣ ਕੀਤਾ ਜਾ ਰਿਹਾ ਤੇ ਕਈ ਤਰ੍ਹਾਂ ਤੇ ਆਵਾਜ਼ ਚੁੱਕਣ ਲੱਗ ਪਈਆਂ ਕਿ ਜੀ ਇਹ ਦਿੱਲੀ ਆਪਣੀ ਵੱਖਰੀ ਕਮੇਟੀ ਬਣਾ ਸਕਦੀ ਹੈ, ਹਰਿਆਣਾ ਵੱਖਰੀ ਬਣਾ ਸਕਦੀ ਹੈ, ਪੰਜਾਬ ਵੱਖਰੀ ਬਣਾ ਲਓ ਤੇ ਘੱਟੋ ਘੱਟ ਚੋਣਾਂ ਸਮੇਂ ਸਿਰ ਹੋਣ, ਜਦੋਂ ਹੁਣ ਥੋੜਾ ਦਾਇਰਾ ਹੀ ਉੱਥੇ ਤੱਕ ਰਹਿ ਗਿਆ। ਪਰ ਇਹ ਕੇਂਦਰੀ ਬੋਡੀ ਹੈ ਜੀ, ਇਸ ਲਈ ਮਤਲਬ ਕਿ ਉਹਨਾਂ ਦੇ ਹਵਾਲੇ ਨਾਲ ਚੋਣ ਹੋਣੀ ਹੈ ਤੇ ਉਹ ਚੋਣ ਕਮਿਸ਼ਨ ਲਾਉਂਦੇ ਨੇ ਸਾਰਾ ਕੁਝ ਨੇ, ਤੇ ਉਹ ਲਟਕਦਾ ਰਹਿ ਜਾਂਦਾ। ਹੁਣ ਇਹ ਲਟਕਦਿਆਂ ਇੱਕ ਵਾਰ ਫਿਰ ਲਟਕਿਆ। ਪਰ ਜਿਹੜੇ ਸਾਲ ਵਾਲੀ ਚੋਣ ਆਉਂਦੀ ਆ ਮੈਂਬਰਾਂ ਦੇ ਪ੍ਰਧਾਨ ਚੁਣਨਾ ਹੁੰਦਾ, ਉਹ ਕੰਮ ਚੱਲੀ ਜਾਂਦਾ। ਉਹ ਮੈਂਬਰ ਬਹੁਤੇ ਅਜੇ ਵੀ ਬਾਦਲ ਧਿਰ ਕੋਲ ਨੇ ਜੀ, ਤੇ ਇਸ ਲਈ ਸਾਹਮਣੇ ਵਾਲੀਆਂ ਧਿਰਾਂ ਇਸ ਦੁਵਿਧਾ 'ਚ ਨੇ, ਖਾਸ ਕਰ ਪੁਨਰ ਸਰਜੀਤ ਅਕਾਲੀ ਦਲ ਇਸ ਦੁਵਿਧਾ 'ਚ ਹੈ ਕਿ ਆਪਾਂ ਚੋਣ ਲੜੀਏ ਕਿ ਨਾ ਲੜੀਏ। ਇੱਕ ਤਰ੍ਹਾਂ ਕਹਿੰਦਾ ਕਿ ਫਾਇਦਾ ਕੀ, ਮੈਂਬਰ ਤਾਂ ਉਹਨਾਂ ਕੋਲ ਨੇ, ਫਿਰ ਹਾਰੇ ਜਾਣਾ, ਫਿਰ 227 ਤੱਕ ਰੌਲਾ ਪਈ ਜਾਣਗੇ, ਲੋ ਜੀ ਚੋਣ ਵੀ ਹਰਾਤੀਆਂ, ਹੈ ਨਾ। ਦੂਆ ਤਰ੍ਹਾਂ ਕਹਿੰਦਾ ਵੀ ਆਪਾਂ ਨੂੰ ਇਕੱਠਿਆਂ ਹੋ ਕੇ ਦੇਖਣਾ ਤਾਂ ਚਾਹੀਦਾ, ਜਿਹੜੇ ਮੈਂਬਰ ਆਪਣੇ ਕੋਲ ਹੈਗੇ ਨੇ ਉਹ ਤਾਂ ਆਪਣੇ ਨਾਲ ਜੁੜੇ ਰਹਿਣਗੇ, ਉਹ ਵਿਚਾਰੇ ਖਿੱਲਰ ਜਾਣਗੇ, ਇਕੱਲੇ ਪੈ ਜਾਣਗੇ। ਸਹੀ ਬਿਲਕੁਲ। ਇਸ ਲਈ ਆਪਾਂ ਨੂੰ ਲੜਨਾ ਚਾਹੀਦਾ। ਇਸ ਦੁਵਿਧਾ ਦੇ ਵਿੱਚ ਇਹ ਵੀ ਚੁਣੌਤੀ ਆ ਰਹੀ ਹੈ ਕਿ ਮੂਹਰੇ ਤਰਨਤਾਰਨ ਵਾਲੀ ਜਿਮਨੀ ਚੋਣ ਆਪਾਂ ਉੱਥੇ ਵੀ ਇਕੱਠਿਆਂ ਹੋ ਕੇ ਲੜ ਰਹੇ ਹਾਂ, ਤੇ ਜੇ ਇੱਧਰ ਚੋਣ ਚੁਲ ਜੇਗੀ ਤਾਂ ਕਿਤੇ ਉਧਰੋਂ ਧਿਆਨ ਨਾ ਹਟ ਜਾਵੇ। ਦੂਜੀ ਧਿਰ ਇਹ ਵੀ ਕਹਿੰਦੀ ਵੀ ਜੇ ਉੱਥੇ ਇਕੱਠਿਆਂ ਹੋ ਕੇ ਲੜ ਰਹੇ ਹੋ ਤਾਂ ਇੱਥੇ ਵੀ ਇਕੱਠਿਆਂ ਹੋ ਕੇ ਲੜ ਲਓ। ਮਾਨ ਦਲ ਦੇ ਵੀ ਮੈਂਬਰ ਹੈਗੇ, ਆਪਣੇ ਵੀ ਹੈਗੇ, ਇੱਕ ਦੋ ਕੁਝ ਆਜ਼ਾਦ ਵੀ ਹੈਗੇ ਜਿਹੜੇ ਉਧਰ ਵਾਲੇ ਪਾਸੇ ਆ ਸਕਦੇ ਨੇ। ਇਸ ਲਈ ਸਾਰੇ ਮਿਲ ਕੇ ਇਕੱਠੇ ਹੋ ਜਾਓ, ਇੱਥੇ ਵੀ ਸਾਂਝਾ ਉਮੀਦਵਾਰ ਖੜਾ ਕਰ ਲਓ ਜੀ। ਸੋ ਹੁਣ ਇਸ ਦੁਵਿਧਾ ਚੋਂ ਫਸਿਆ ਪੁਨਰ ਸਰਜੀਤ ਅਕਾਲੀ ਦਲ ਕਹਿੰਦੇ ਜੀ ਇੱਕ ਦੋ ਚਿਹਰਿਆਂ ਕਿ ਨਹੀਂ ਦਿਖਦਾ। ਪਹਿਲਾਂ ਇੱਕ ਵਾਰ ਘੁੰਨਸ ਹੋਰਾਂ ਨੂੰ ਖੜਾ ਕੀਤਾ ਸੀ, ਹੈਨਾ, ਫਿਰ ਉਹਨਾਂ ਦੀ ਚਰਚਾ ਫਿਰ ਤੁਰ ਪਈ ਕਿ ਬਾਦਲ ਵਾਲੇ ਪਾਸੇ ਜਾ ਸਕਦਾ ਜੀ। ਬੀਬੀ ਜਗੀਰ ਕੌਰ 2 ਵਾਰ ਏਦਾਂ ਲੜ ਚੁੱਕੀ ਹੈ, ਵਿੱਚੋਂ ਰਹਿ ਕੇ ਵੀ, ਬਾਗੀ ਹੋ ਕੇ ਵੀ, ਹੈ। ਤੇ ਇਸ ਵਾਰ ਫਿਰ ਉਹਨਾਂ ਨੂੰ ਨਹੀਂ ਦੇਖ ਰਿਹਾ ਸੀ ਪੁਨਰ ਸਰਜੀਤ ਕੀ ਬੀਬੀ ਨੂੰ, ਪਰ ਕਹਿੰਦੇ ਜੀ ਬੀਬੀ ਇਸ ਵਾਰ ਉਮੀਦਵਾਰ ਨਹੀਂ ਜੇ ਉਹਨਾਂ ਦਾ ਉਮੀਦਵਾਰ ਤੈਅ ਆ ਐਡਵੋਕੇਟ ਹਰਿੰਦਰ ਸਿੰਘ ਧਾਮੀਓ ਹੈ, ਲਗਭਗ ਅੱਜ ਦੀ ਤਰੀਕ ਤੱਕ ਤੈਅ ਆ। ਸੁਖਬੀਰ ਵੱਲੋਂ ਵੀ ਹਰੀ ਝੰਡੀ ਆ ਤੇ ਮਨਾ ਵੀ ਲਿਆ ਗਿਆ ਧਾਮੀ ਹੋਰਾਂ ਨੂੰ, ਤੇ ਧਾਮੀ ਹੋਰਾਂ ਦੀ ਸਹਿਮਤੀ ਵੀ ਆ, ਬਸ਼ਰਤੇ 3 ਤਰੀਕ ਤੱਕ ਜਾਂਦੇ ਕੁਝ ਨਾ ਬਦਲੇ। ਤੇ ਉਧਰੋਂ ਜੇ ਧਾਮੀ ਆ ਤਾਂ ਇਧਰੋਂ ਕਹਿੰਦੇ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਚੱਲਿਆ ਕਿ ਜੇ ਗੁਣੂਆ ਪਿਆ ਤਾਂ ਗੋਬਿੰਦ ਸਿੰਘ ਲੌਂਗੋਵਾਲ ਤੇ ਪੈ ਸਕਦਾ, ਪਰ ਦੀਵਾਲੀ ਤੋਂ ਬਾਅਦ ਪੁਨਰ ਸਰਜੀਤ ਅਕਾਲੀ ਦਲ ਇੱਕ ਬੈਠਕ ਕਰੂਗਾ, ਫਿਰ ਉਹ 'ਚ ਫੈਸਲਾ ਲਊਗਾ। ਸੋ ਦੇਖਦੇ ਆ ਜੀ ਦੀਵਾਲੀ ਤੱਕ ਜਾਂਦਿਆਂ ਕਿ ਚੋਣ ਲੜਨ ਦਾ ਨਾ ਲੜਨ ਦਾ ਪਹਿਲਾਂ ਤਾਂ ਇਹ ਫੈਸਲਾ ਹੋਣਾ ਜ਼ਰੂਰੀ ਹੈ, ਫਿਰ ਇਹਦੇ ਉੱਤੇ ਹੈ ਕਿ ਉਮੀਦਵਾਰ ਕੌਣ ਹੋਊਗਾ। ਸੋ ਫਿਰ ਉਹ ਗੋਬਿੰਦ ਸਿੰਘ ਲੌਂਗੋਵਾਲ ਵੀ ਹੋ ਸਕਦੇ ਆ। ਆਪਾਂ ਨਾ ਜਦੋਂ ਤੁਹਾਡੇ ਯਾਦ ਹੋਣਾ 2 ਦਸੰਬਰ ਦੇ ਫੈਸਲੇ ਤੋਂ ਬਾਅਦ ਆਪਾਂ ਲਗਾਤਾਰ ਪੰਥਕ ਮਾਮਲਿਆਂ ਤੇ ਚਰਚਾ ਕਰਦੇ ਰਹੇ ਹਾਂ ਸ਼ਰਮਾ ਜੀ। ਉਹਦੇ ਵਿੱਚ ਨਾ ਤੁਸੀਂ ਇਹਨਾਂ ਚਰਚਾਵਾਂ ਦੇ ਦਰਮਿਆਨ ਇਹ ਗੱਲ ਕਹੀ ਸੀ ਵੀ ਜਿਹੜੀਆਂ ਮੈਨੂੰ ਯਾਦ ਆ ਚੰਗੀ ਤਰ੍ਹਾਂ ਵੀ ਜਿਹੜੀਆਂ ਦੂਜੀਆਂ ਧਿਰਾਂ ਨੇ ਜਿਹੜੀਆਂ ਹੁਣ ਲੜ ਰਹੀਆਂ ਨੇ ਇਲੈਕਸ਼ਨ ਵੀ ਤਰਨਤਾਰਨ ਦਾ, ਉਹ ਵੈਸੇ ਤਾਂ ਆਪੋ ਆਪਣੇ ਪੱਧਰ ਤੇ ਕੂਕਦੀਆਂ ਨੇ, ਬਾਦਲਾਂ ਨੇ ਆਹ ਕਰਤਾ, ਬਾਦਲਾਂ ਨੇ ਉਹ ਕਰਤਾ, ਪਰ ਕਦੇ ਉਹਨਾਂ ਨੇ ਇਲੈਕਸ਼ਨ ਦੀ ਮੰਗ ਨਹੀਂ ਕੀਤੀ ਜਾਂ ਕਦੇ ਉਹਨਾਂ ਨੇ ਕੋਈ ਕਾਮਨ ਕੋਈ ਏਜੰਡਾ ਲਿਆ ਕੇ ਜਾਂ ਸਾਂਝਾ ਪ੍ਰੋਗਰਾਮ ਦੇ ਕੇ ਕਦੇ ਅਗਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਦਲਾਂ ਨੂੰ ਜ਼ਰੂਰ ਭੰਡਦੇ ਨੇ, ਚਲੋ ਉਹ ਤਾਂ ਭੰਡੀ ਜਾਣ, ਪਰ ਜੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਹਿੱਤ ਦੇਖੇ ਜਾ ਸਕਦੇ ਨੇ, ਇਹ ਦੇਖਿਆ ਜਾ ਸਕਦਾ ਕਿ ਭਾਈ ਕਿਹੜੇ ਪਾਸੇ ਪਲੜਾ ਭਾਰੀ ਹੈ ਜਾਂ ਆਪਾਂ ਨੂੰ ਕਿਹੜਾ ਬੰਦਾ ਜਿਤਾਉਣਾ ਚਾਹੀਦਾ, ਤੇ ਫਿਰ ਪੰਥਕ ਪੋਲਿਟਿਕਸ ਦੇ ਵਿੱਚ ਕਿਉਂ ਨਹੀਂ ਗਿਆ? ਫਿਰ ਉੱਥੇ ਆਪਣੇ ਹਿੱਤ ਤੇ ਆ ਕੇ ਕਿਸੇ ਚੰਗੇ ਬੰਦੇ ਨੂੰ, ਯੋਗ ਬੰਦੇ ਨੂੰ ਅਗਵਾਈ ਦੇ ਕੇ ਕੋਈ ਇਸ ਤਰ੍ਹਾਂ ਦੀ ਧਿਰ ਖੜੀ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਹੋਈ? ਠੀਕ ਹੈ, ਜਿਹੜੇ ਅੱਜ ਕਾਬਜ਼ ਨੇ ਉਹ ਕਰ ਰਹੇ ਨੇ ਗਲਤ ਕੰਮ, ਉਹ ਆਪਾਂ ਕਹਿਣੇ, ਆਪਾਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ ਜਾਣੇ ਆ, ਪਰ ਫਿਰ ਵੀ ਇਹਨਾਂ ਨੇ ਆਪਣੇ ਪੱਧਰ ਤੇ ਕੀ ਕੀਤਾ, ਉਹ ਇੱਕ ਵੱਡਾ ਸਵਾਲ ਹੈ। ਪ੍ਰਵੀਨ ਜੀ, ਅਖਲਾਕੀ ਤੌਰ ਤੇ ਤਾਂ ਜਿਹੜੀ ਧਿਰ ਕਾਬਜ਼ ਹੈ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕੋਈ ਚਿੱਠੀ ਲਿਖੇ, ਮੰਗ ਕਰੇ ਕਿ ਚੋਣ ਕਰਾਓ ਜੀ ਸਾਡੀ, ਇੰਨੀ ਪੈਂਡਿੰਗ ਪਰ ਸਾਡੇ ਤੁਰ ਗਏ, ਇੰਨੇ ਬਾਹਰ ਬੈਠੇ ਨੇ, ਇਸ ਲਈ ਇਹ ਸਾਡਾ ਹੱਕ ਬਣਦਾ 5 ਸਾਲ ਤੋਂ ਬਾਅਦ ਚੋਣ ਹੋਵੇ। ਉਹ ਤਾਂ ਪਹਿਲਕਦਮੀ ਨਹੀਂ ਕਰਦੀ, ਫਿਰ ਉਹਨੂੰ ਤਾਂ ਲੱਗਦਾ ਕਿ ਸਾਡੇ ਕਬਜ਼ੇ 'ਚ ਸਾਰਾ ਕੁਝ, ਉਹਨਾਂ ਦੇ ਮੁਤਾਬਿਕ ਦਰੁਸਤ ਹੈ ਕਿ ਬਾਹਰ ਬੈਠੀਆਂ ਧਿਰਾਂ ਤੇ ਲੜਾਈ ਲੜਨ, ਉਹ ਵੀ ਉਵੇਂ ਲੜਾਈ ਲੜਦੀਆਂ ਨਜ਼ਰ ਨਹੀਂ ਆਉਂਦੀਆਂ। ਕੀ ਡਰ ਲੱਗਦਾ ਕਿ ਕੇਂਦਰ ਦਾ ਵਿਰੋਧ ਨਹੀਂ ਕਰਨਾ, ਦਿੱਲੀ ਮੂਹਰੇ ਕੋਈ ਧਰਨਾ ਨਹੀਂ ਲਾਉਣਾ, ਦਿੱਲੀ ਨੂੰ ਸਵਾਲ ਨਹੀਂ ਕਰਨਾ, ਇਹ ਡਰ ਲੱਗਦਾ? ਉਹਨਾਂ ਨੇ ਡਰਾਈ ਇੰਨੇ ਨੇ, ਜਾਂ ਉਹਨਾਂ ਨਾਲ ਸਾਂਝ ਪਿਆਲੀ ਪਾਉਣ ਦੀ ਕਰਕੇ ਲੱਗਦਾ ਕਿ ਨਾ ਵਿਰੋਧ 'ਚ ਨਾ ਜਾਈਏ, ਤੁਹਾਨੂੰ ਸਾਂਝ ਪਿਆਲੀ ਪਾਉਣੀ ਪੈਣੀ ਹੈ। ਜੀ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਸ਼ਰਮਾ ਚਨਾਰਥਲ ਜੀ ਨਾ ਸਿਰਫ ਪੱਤਰਕਾਰਤਾ ਦੇ ਤੌਰ ਦੇ ਉੱਤੇ ਬਲਕਿ ਪੰਜਾਬ ਦੇ ਮੁੱਦਿਆਂ ਉੱਤੇ ਵੀ ਪਹਿਰੇਦਾਰੀ ਦਿੰਦੇ ਨੇ, ਬੇਬਾਕੀ ਦੇ ਨਾਲ ਗੱਲਾਂ ਕਰਦੇ ਨੇ ਪੰਜਾਬ ਦੇ ਹਿੱਤ ਦੀਆਂ, ਪੰਜਾਬੀਅਤ ਦੇ ਹਿੱਤ ਦੀਆਂ, ਮਾਂ ਬੋਲੀ ਦੇ ਹਿੱਤ ਦੀਆਂ, ਤੇ ਇਹਦੇ ਨਾਲ ਸਾਹਿਤ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਚੰਗਾ ਨਾਮ ਆ, ਪੰਜਾਬੀ ਸਾਹਿਤ ਗਲਿਆਰਿਆਂ ਦੇ ਵਿੱਚ ਵੀ ਉਹਨਾਂ ਦੇ ਬਾਰੇ ਇੱਕ ਬਹੁਤ ਸੋਹਣੀ ਇਮੇਜ ਜਿਹੜੀ ਆ ਬਣੀ ਹੋਈ ਆ। ਸੋ ਆਪਾਂ ਹੁਣ ਜੁੜਾਂਗੇ ਸ਼ਰਮਾ ਜੀ ਨਾਲ ਸੋਮਵਾਰ ਨੂੰ, ਤੇ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਸ਼ਰਮਾ ਜੀ ਇੱਕ ਵਾਰੀ ਫਿਰ ਤੋਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।